ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ
असंख जप असंख भाव, असंख पूजा असंख तप गाओ, असंख जप असंख भाव, असंख पूजा असंख तप गाओ, असंख ग्रंथ मुख वेद पाठ, असंख जोग मन रहै उदास, असंख जप असंख भाव। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਸਤਿਕਾਰ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਿੱਧਾਂ ਦੇ ਬੇਨਤੀ ਕਰਨ ਤੇ ਸ਼ਰਵਣ ਦੀਆਂ ਪੌੜੀਆਂ ਉਚਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਤਮ ਦਰਸਾਇਆ। ਫਿਰ 4 ਪੌੜੀਆਂ ਮੰਨਣ ਦਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ। ਫਿਰ ਨਿਧਿਆਸਣ ਦਾ ਸਰੂਪ ਕੀ ਹੈ, ਨਿਧਿਆਸਣ ਕਿਸ ਨੂੰ ਆਖਦੇ ਹੈ। ਜੋ ਗੁਰਮੁਖ ਨਿਧਿਆਸਣ ਕਰਦੇ ਹਨ, ਫਿਰ ਯੋਗ ਮਤ ਦੁਆਰਾ ਨਿਧਿਆਸਣ ਕਥਨ ਕੀਤਾ। ਫਿਰ ਸਿੱਧਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਵਿੱਖਤ ਵਾਕ ਵੀ ਉਚਾਰਨ ਕੀਤੇ। ਇਹ 16ਵੀਂ ਪੌੜੀ ਦੇ ਅੰਦਰ ਆਪ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਵਿੱਖਤ ਵਾਕ ਵੀ ਕਹਿ ਕੇ ਉਪਦੇਸ਼ ਬਖਸ਼ਿਸ਼ ਕਰ ਦਿੱਤਾ, ਫਿਰ ਸਾਰੇ ਹੀ ਸਿੱਧ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਦੇ ਆ, ਮਹਾਰਾਜ ਸ੍ਰਿਸ਼ਟੀ ਕਿੰਨੇ ਪ੍ਰਕਾਰ ਦੀ ਹੈ। ਜਗਤ ਦੇ ਤਮਾਮ ਪੈਦਾ ਕੀਤੇ ਹੋਏ ਪਰਮਾਤਮਾ ਦੇ ਜੀਵ ਹਨ, ਇਹ ਕਿੰਨੇ ਪ੍ਰਕਾਰ ਦੀ ਸ੍ਰਿਸ਼ਟੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤੇ, ਹੈ ਸਿੱਧੋ 3 ਪ੍ਰਕਾਰ ਦੀ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਹੈ। ਪਹਿਲੀ ਹੈ ਸਾਤਕੀ, ਫਿਰ ਰਾਜਸੀ ਤੇ ਤੀਜੀ ਤਾਮਸੀ। ਇਹ 3 ਪ੍ਰਕਾਰ ਦੀ ਸ੍ਰਿਸ਼ਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ। ਇਹ ਮਹਾਰਾਜ ਕਿਰਪਾ ਕਰਕੇ ਇਹ ਵੀ ਦਰਸਾਓ ਕਿ ਕਿਹੋ ਜਿਹੇ ਇਹਨਾਂ ਦੇ ਅੰਦਰ ਜੀਵ ਹਨ, ਰਾਜਸੀ ਸੁਭਾਅ ਵਾਲੇ, ਫਿਰ ਤਾਮਸੀ ਸੁਭਾਅ ਵਾਲੇ, ਸਾਤਕੀ ਸੁਭਾਅ ਵਾਲੇ। ਜਿਹੋ ਜਿਹਾ ਜੀਵਾਂ ਦਾ ਸੁਭਾਅ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 3 ਅਸੰਖ ਵਾਲੀਆਂ ਪੌੜੀਆਂ ਦੇ ਅੰਦਰ ਜ਼ਿਕਰ ਕੀਤਾ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਦਗੀ ਸ੍ਰਿਸ਼ਟੀ ਦੇ ਬਾਬਤ ਪ੍ਰਥਾਏ ਉਚਾਰਨ ਕਰ ਰਹੇ ਹੈ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਸਿੱਧ ਪ੍ਰਸ਼ਨ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹਜ਼ੂਰ ਤਿਵੇਂ ਤਿਵੇਂ ਗੁਰਬਾਣੀ ਉਚਾਰਨ ਕਰਕੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਆ। ਹਜ਼ੂਰ ਜਵਾਬ ਦੇ ਕਰਕੇ ਸਭ ਸ਼ੰਕਿਆ ਭਰਮਾਂ ਦੀ ਨਿਵਰਤੀ ਕਰਦੇ ਆ। ਸੋ ਆਓ ਸਾਧ ਸੰਗਤ ਜੀ
ਪਿਆਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ 17ਵੀਂ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਸਾਧਕੀ ਜਿਹੜੀ ਸ੍ਰਿਸ਼ਟੀ ਹੁੰਦੀ, ਕਿਹੋ ਜਿਹੀ ਸਾਧਕੀ ਸ੍ਰਿਸ਼ਟੀ ਹੁੰਦੀ ਹੈ। ਪਿਆਰ ਦੇ ਨਾਲ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਜਪ ਅਸੰਖ ਭਾਵ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰਦੇ ਹੈ। ਹੇ ਸਿੱਧੋ, ਜਗਤ ਅੰਦਰ ਜਿਵੇਂ ਸੰਖ ਸਾਧ ਸੰਗਤ ਜੀ ਗਿਣਤੀ ਦਾ ਵਾਚਕ ਹੈ। 100 1000 ਲੱਖ ਕਰੋੜ ਇਹ ਅੱਗੇ ਅੱਗੇ ਗਿਣਤੀ ਦਾ ਵਾਚਕ ਹੈ। ਸੰਖ ਵੀ ਗਿਣਤੀ ਦੇ ਵਿੱਚ ਆਉਂਦਾ ਹੈ, ਪਰ ਜਿਹੜਾ ਅਸੰਖ ਹੁੰਦਾ ਹੈ ਇਹ ਗਿਣਤੀ ਤੋਂ ਬਾਹਰ ਹੋ ਜਾਂਦਾ ਹੈ। ਇਹ ਅਣਗਿਣਤ ਦਾ ਵਾਚਕ ਹੈ ਜਿਹਦੀ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਕਿ ਇਹ ਸਿੱਧੋ, ਜਗਤ ਅੰਦਰ ਅਨੇਕਾਂ ਹੀ ਜਪ ਹਨ, ਅਸੰਖ ਜਪ। ਇਹਦੇ ਸਾਧ ਸੰਗਤ ਜੀ ਹਰ ਇੱਕ ਪੰਕਤੀ ਦੇ ਵਿੱਚ 5-5 ਪ੍ਰਕਾਰ ਦੇ ਅਰਥ ਆਵਣਗੇ। ਹਰ ਇੱਕ ਪੰਕਤੀ ਦੇ ਅੰਦਰ ਆਪਨੇ ਸਮਝ ਲੈਣੇ ਕਿ ਜਿਵੇਂ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦੇ ਜਾਪ ਹਨ, ਅਨੇਕਾਂ ਪ੍ਰਕਾਰ ਦੇ ਜਾਪ ਕਰਨ ਦੀਆਂ ਵਿਧੀਆਂ ਹਨ, ਅਣਗਿਣਤ ਹੀ ਜਾਪ ਕਰਨ ਵਾਲੇ ਜਗਤ ਦੇ ਜੀਵ ਹਨ, ਅਣਗਿਣਤ ਹੀ ਉਹਨਾਂ ਜਾਪਾਂ ਦਾ ਫਲ ਹੈ, ਅਣਗਿਣਤ ਹੀ ਜਾਪ ਕਰਨ ਦਾ ਜਿਹੜਾ ਸੰਸਾਰ ਦੇ ਗ੍ਰੰਥਾਂ ਦੇ ਅੰਦਰ ਜ਼ਿਕਰ ਕੀਤਾ ਹੈ। ਇਹ 5-5 ਅਰਥ ਹਰ ਇੱਕ ਪੰਕਤੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹੈ। ਸੋ ਇਸ ਲਈ ਹਜੂਰ ਫਰਮਾਉਂਦੇ ਹੈ ਸਿੱਧੋ ਅਸੰਖ ਜਪ। ਜਿਵੇਂ ਸਾਧ ਸੰਗਤ ਜੀ ਦੁਸ਼ਟ ਦਮਨ ਜਾਪ ਹੁੰਦਾ ਹੈ, ਸੰਕਟ ਮੋਚਨ ਜਾਪ ਹੁੰਦਾ ਹੈ, ਔਰ ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਜਿਹੜੇ ਜਾਪ ਹਨ ਉਹ ਜਗਤ ਅੰਦਰ ਜਗਤ ਦੇ ਜੀਵ ਕਰਦੇ ਹੈ। ਕੋਈ ਕਿਸੇ ਪ੍ਰਕਾਰ ਦੀ ਮਨ ਵਿੱਚ ਭਾਵਨਾ ਲੈ ਕੇ ਜਾਪ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦੀ ਮਨ ਵਿੱਚ ਭਾਵਨਾ ਲੈ ਕੇ ਜਾਪ ਕਰਦਾ ਹੈ। ਔਰ ਇਸ ਲਈ ਹਜੂਰ ਕਹਿੰਦੇ ਅਸੰਖ ਜਪ ਤੇ ਅਸੰਖ ਭਾਵ। ਭਾਵ ਨਾਮ ਹੈ ਪਿਆਰ ਦਾ। ਅਣਗਿਣਤ ਪ੍ਰਕਾਰ ਦਾ ਪਿਆਰ ਹੈ, ਅਣਗਿਣਤ ਪ੍ਰਕਾਰ ਦਾ ਪ੍ਰੇਮ ਹੈ। ਅਨੇਕਾਂ ਹੀ ਪ੍ਰਕਾਰ ਦਾ ਸਾਧ ਸੰਗਤ ਜੀ ਪਿਆਰ ਕਰਨ ਦਾ ਸੰਸਾਰ ਦੇ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ। ਔਰ ਇਸੇ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਪ੍ਰੇਮ ਕਰਨ ਵਾਲੇ ਜਗਤ ਦੇ ਪ੍ਰੇਮੀ ਜੀਵ ਹਨ। ਕਿਸੇ ਨੂੰ ਪਦਾਰਥਾਂ ਦਾ ਪ੍ਰੇਮ ਹੈ, ਕਿਸੇ ਨੂੰ ਸਖੀਆਂ ਸੰਬੰਧੀਆਂ ਦਾ ਪ੍ਰੇਮ ਹੈ, ਕਿਸੇ ਨੂੰ ਪਰਿਵਾਰ ਦਾ ਪ੍ਰੇਮ ਹੈ, ਕਿਸੇ ਨੂੰ ਜਿਹੜਾ ਸ਼੍ਰੋਮਣੀ ਪ੍ਰੇਮ ਹੈ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਹੈ, ਕਿਸੇ ਨੂੰ ਸਤ ਸੰਗਤ ਦੇ ਨਾਲ ਪ੍ਰੇਮ ਹੈ, ਕਿਸੇ ਨੂੰ ਖੋਟੀ ਸੰਗਤ ਦੇ ਨਾਲ ਪ੍ਰੇਮ ਹੈ। ਇਉਂ ਅਣਗਿਣਤ ਪ੍ਰਕਾਰ ਦਾ ਪ੍ਰੇਮ ਹੈ। ਫਿਰ ਅਣਗਿਣਤ ਹੀ ਪ੍ਰਕਾਰ ਦੇ ਪ੍ਰੇਮ ਦਾ ਕਥਨ ਕਰਨ ਵਾਲੇ ਗ੍ਰੰਥ ਹਨ। ਅਣਗਿਣਤ ਹੀ ਪ੍ਰੇਮ ਕਰਨ ਦੇ ਮਹਾਤਮ ਹੈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਧੋ, ਜਿੱਥੇ ਅਨੇਕਾਂ ਪ੍ਰਕਾਰ ਦਾ ਜਾਪ ਹੈ ਉੱਥੇ ਅਨੇਕਾਂ ਪ੍ਰਕਾਰ ਦਾ ਪ੍ਰੇਮ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਸਭ ਤੋਂ ਜਿਹੜਾ ਉੱਚਾ ਪ੍ਰੇਮ ਹੈ ਉਹ ਵਾਹਿਗੁਰੂ ਦੇ ਚਰਨਾਂ ਦਾ ਹੈ। ਜਿਸ ਪ੍ਰੇਮ ਕਰਕੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜਗਤ ਅੰਦਰ ਤਮਾਮ ਐਸੇ ਜੀਵ ਹਨ, ਕੋਈ ਨੇਤਰ ਬੰਦ ਕਰਕੇ ਬੈਠ ਜਾਂਦਾ ਹੈ, ਗੋਡਿਆਂ ਦੇ ਵਿੱਚ ਧਿਆਨ ਲਾ ਲੈਂਦਾ, ਕੋਈ ਨੇਤਰਾਂ ਨੂੰ ਬੰਦ ਕਰ ਕਰਕੇ ਫਿਰ ਤ੍ਰਿਪਟੀ ਦਾ ਧਿਆਨ ਧਾਰਨ ਕਰ ਲੈਂਦਾ। ਔਰ ਇਸੇ ਪ੍ਰਕਾਰ ਕੋਈ ਬਗਲੇਵਤ ਸਮਾਧੀ ਲਗਾ ਕਰਕੇ ਜਗਤ ਦੇ ਅੰਦਰ ਪਖੰਡਵਾਦ ਕਰ ਕਰਕੇ ਦੱਸਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਸੱਚਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹਿਓ ਬਗ ਧਿਆਨ ਲਗਾਇਓ,
ਨਾਦ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਨ ਦੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ? ਜਿਨ੍ਹਾਂ ਨੇ ਹਿਰਦੇ ਅੰਦਰ ਸੱਚਾ ਪ੍ਰੇਮ ਧਾਰਨ ਕੀਤਾ ਹੈ। ਜਗਤ ਦੀ ਝੂਠੀ ਪ੍ਰੀਤ ਜਾਣ ਕਰਕੇ ਸਭ ਪਦਾਰਥਾਂ ਦਾ, ਸਰੀਰਾਂ ਦਾ, ਸਖੀਆਂ ਸੰਬੰਧੀਆਂ ਦਾ, ਮਿੱਤਰਾਂ ਦਾ, ਇਹ ਸਭ ਝੂਠਾ ਨਾਸ਼ਵੰਤ ਜਾਣ ਕਰਕੇ ਇੱਕ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਧਾਰਨ ਕੀਤਾ। ਉਹਨਾਂ ਪਤਵੰਤੇ ਗੁਰਮੁਖ ਪਿਆਰਿਆਂ ਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਹੈ, ਸਿੱਧੋ ਅਨੇਕਾਂ ਪ੍ਰਕਾਰ ਦਾ ਪ੍ਰੇਮ ਹੈ। ਅਣਗਿਣਤ ਹੀ ਪ੍ਰੇਮ ਕਰਨ ਵਾਲੇ ਜਗਤ ਦੇ ਪ੍ਰੇਮੀ ਜੀਵ ਹਨ। ਅਣਗਿਣਤ ਹੀ ਗ੍ਰੰਥਾਂ ਦੇ ਵਿੱਚ ਪ੍ਰੇਮ ਕਰਨ ਦਾ ਇਸ ਸੰਸਾਰ ਅੰਦਰ ਜ਼ਿਕਰ ਕੀਤਾ ਜਾਂਦਾ ਹੈ, ਔਰ ਅਣਗਿਣਤ ਹੀ ਪ੍ਰੇਮ ਕਰਨ ਦਾ ਫਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਉਂ ਜਗਤ ਦੇ ਅੰਦਰ ਇਹ ਸਾਂਦਕੀ ਸ੍ਰਿਸ਼ਟੀ ਬਾਬਤ ਜਾਣਨਾ ਕਰੋ। ਅਸੰਖ ਪੂਜਾ ਅਸੰਖ ਤਪ ਤਾਓ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਸਿੱਧੋ ਜਿਵੇਂ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ 16 ਪ੍ਰਕਾਰ ਦੀ ਪੂਜਾ ਮੰਨੀ ਜਾਂਦੀ ਹੈ, ਪਰ ਅਣਗਿਣਤ ਪ੍ਰਕਾਰ ਦੀ ਇਸ ਸੰਸਾਰ ਦੇ ਅੰਦਰ ਪੂਜਾ ਹੈ। ਇਕੱਲੀ 16 ਪ੍ਰਕਾਰ ਦੀ ਪੂਜਾ ਨਾ ਜਾਣੋ, ਅਣਗਿਣਤ ਪ੍ਰਕਾਰ ਦੀ ਪੂਜਾ ਹੈ। ਔਰ ਅਣਗਿਣਤ ਤਰ੍ਹਾਂ ਦੇ ਸੰਸਾਰ ਦੇ ਪੂਜਾ ਕਰਨ ਵਾਲੇ ਪੁਜਾਰੀ ਹਨ। ਫਿਰ ਅਣਗਿਣਤ ਪ੍ਰਕਾਰ ਦੇ ਸੰਸਾਰ ਦੇ ਅੰਦਰ ਪੂਜਾ ਕਰਨ ਦੇ ਵਿਧੀ ਵਿਧਾਨ ਦੱਸੇ ਹੋਏ ਹੈ, ਗ੍ਰੰਥਾਂ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ। ਅਣਗਿਣਤ ਪ੍ਰਕਾਰ ਦੀ ਪੂਜਾ ਦਾ ਫਲ ਪ੍ਰਾਪਤ ਹੋਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜਿਵੇਂ ਸਭ ਤੋਂ ਸ਼੍ਰੋਮਣੀ ਪੂਜਾ ਉਹ ਹੈ ਜਿਸ ਵਿੱਚ ਪ੍ਰਮਾਤਮਾ ਦਾ ਚਿੰਤਨ ਹੋਵੇ। ਜਿਵੇਂ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਆ ਗੁਜਰੀ ਰਾਗ ਵਿੱਚ। ਹਜ਼ੂਰ ਕਹਿੰਦੇ ਆ, ਤੇਰਾ ਨਾਮ ਕਰੀ ਜਨ ਨਾਠੀਆ, ਜੇ ਮਨ ਉਰਸਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਜੀ ਇਹ ਸ਼ਬਦ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪੂਜਨ ਕਰਨਾ ਸਭ ਤੋਂ ਸ਼੍ਰੋਮਣੀ ਪੂਜਾ ਦਰਸਾਈ ਹੈ। ਕਿਉਂਕਿ ਪੂਜਾ ਕੀਜੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕੋਈ ਕੀਤੀ ਹੋਈ ਪੂਜਾ ਸਫਲੀ ਹੋ ਹੀ ਨਹੀਂ ਸਕਦੀ। ਭਾਵੇਂ ਅਣਗਿਣਤ ਪ੍ਰਕਾਰ ਦੀ ਪੂਜਾ ਕਰ ਕਰਕੇ ਦੇਖ ਲਵੇ ਸਾਂ, ਅਨੇਕਾਂ ਪ੍ਰਕਾਰ ਦੇ ਯਤਨ ਕਰ ਕਰਕੇ ਦੇਖ ਲਵੇ, ਪਰ ਜਿਸ ਵਿੱਚ ਪਰਮਾਤਮਾ ਦਾ ਚਿੰਤਨ ਨਹੀਂ ਹੈ, ਕੇਵਲ ਸਰੀਰਾਂ ਦਾ ਚਿੰਤਨ ਹੈ ਜਾਂ ਬੁੱਤਾਂ ਦਾ ਚਿੰਤਨ ਹੈ, ਮੜੀਆਂ ਮੱਟਾਂ ਦਾ ਚਿੰਤਨ ਹੈ, ਉਹ ਪੂਜਨ ਕਰਨੀ ਕਰਕੇ ਕਦੇ ਵੀ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਅਸੰਖ ਪੂਜਾ। ਫਿਰ ਅਣਗਿਣਤ ਪ੍ਰਕਾਰ ਦਾ ਤਪ ਹੈ। ਤਪ ਤਾਓ, ਤਾਓ ਕਹਿੰਦੇ ਨੇ ਤਪ ਕਰਨ ਵਾਲੇ ਤਪਸਵੀਆਂ। ਇਸੇ ਪ੍ਰਕਾਰ ਹਰ ਇੱਕ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੈ ਜਾਂ ਵਸਤੂ ਜਾਂ ਕਿਸੇ ਦੇ ਬਾਬਤ ਕਥਨ ਕੀਤਾ, 5 ਪ੍ਰਕਾਰ ਦੇ ਅਰਥ ਆਉਣਗੇ। ਜਿਵੇਂ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦਾ ਤਪ ਹੈ, ਅਣਗਿਣਤ ਹੀ ਤਪ ਕਰਨ ਵਾਲੇ ਤਪਸਵੀ ਹੈ, ਅਣਗਿਣਤ ਹੀ ਸਾਧ ਸੰਗਤ ਜੀ ਤਪ ਕਰਨ ਦੇ ਸਾਧਨ ਹੈ, ਅਨੇਕਾਂ ਪ੍ਰਕਾਰ ਦੇ ਤਪ ਸਾਧਨ ਕਰਨ ਦੇ ਵਿਧੀ ਵਿਧਾਨ ਹੈ। ਫਿਰ ਉਹਨਾਂ ਤਪ ਕਰਨ ਦਾ ਅਣਗਿਣਤ ਪ੍ਰਕਾਰ ਦਾ ਫਲ ਪ੍ਰਾਪਤ ਹੁੰਦਾ ਹੈ। ਕੋਈ ਰਾਜਸੀ ਤਪ ਕਰਦਾ ਹੈ, ਕੋਈ ਤਾਮਸੀ ਤਪ ਕਰਦਾ ਹੈ, ਕੋਈ ਸਾਧਕੀ ਤਪ ਕਰਦਾ ਹੈ। ਇਹ ਸਭ ਪ੍ਰਕਾਰ ਦੇ ਤਪਾਂ ਦੇ ਵਿੱਚੋਂ ਜਿਹੜਾ ਸਾਧਕੀ ਤਪ ਹੈ ਨਾ, ਪਰਮੇਸ਼ਰ ਦੇ ਭਜਨ ਦੇ ਵਿੱਚ ਚਿੱਤ ਨੂੰ ਜੋੜਨਾ ਸਤ ਸੰਗਤ ਵਿੱਚ ਮਿਲ ਕੇ, ਇਹ ਸਭ ਤੋਂ ਸ਼੍ਰੋਮਣੀ ਤਪ ਮੰਨਿਆ ਜਾਂਦਾ ਹੈ। ਔਰ ਜਿਹੜੇ ਸੰਸਾਰ ਦੇ ਅੰਦਰ ਤਮੋਗੁਣੀ ਸੁਭਾਅ ਵਾਲੇ ਉਹ ਤਾਮਸੀ ਤਪ ਕਰਦੇ ਹੈ, ਜਿਹੜੇ ਰਜੋਗੁਣੀ ਸੁਭਾਅ ਵਾਲੇ ਉਹ ਰਾਜਸੀ ਤਪ ਕਰਦੇ ਹੈ। ਇਸ ਲਈ ਹਜ਼ੂਰ ਕਹਿੰਦੇ ਅਸੰਖ ਤਪ ਤਾਓ। ਅਨੇਕਾਂ ਪ੍ਰਕਾਰ ਦੀ ਪੂਜਾ ਹੈ, ਅਣਗਿਣਤ ਪ੍ਰਕਾਰ ਦਾ ਤਪ ਹੈ, ਅਣਗਿਣਤ ਪ੍ਰਕਾਰ ਦੇ ਤਪ ਕਰਨ ਵਾਲੇ ਤਪਸਵੀ ਹੈ। ਔਰ ਅਣਗਿਣਤ ਹੀ ਗ੍ਰੰਥਾਂ ਦੇ ਅੰਦਰ ਇਹਨਾਂ ਦੇ ਤਪ ਸਾਧਨ ਕਰਨ ਦੀਆਂ ਜੁਗਤੀਆਂ ਵਿਧੀ ਵਿਧਾਨ ਦੱਸੇ ਜਾਂਦੇ ਹੈ। ਅਣਗਿਣਤ ਪ੍ਰਕਾਰ ਦਾ ਇਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਸਾਧ ਸੰਗਤ ਜੀ ਜਿਹੜੇ ਤਪ ਕਰਨ ਵਾਲੇ ਤਪਸਵੀ ਹੈ ਨਾ, ਉਹ 5 ਧੂਣੀਆਂ ਤਾ ਕੇ 4 ਧੂਣੀਆਂ ਆਸੇ ਪਾਸੇ ਬਣਾ ਕੇ ਤੇ ਗਰਮੀ ਦੀ ਰੁੱਤ ਦੇ ਵਿੱਚ 5ਵੀਂ ਧੂਣੀ ਸੂਰਜ ਦੀ ਮੰਨਦੇ ਹੈ। ਸਿਖਰ ਦੁਪਹਿਰ ਦੇ ਵਿੱਚ ਆਪ ਬੈਠ ਜਾਣਾ ਚੌਂਕੜਾ ਲਗਾ ਕੇ
ਤੇ ਆਖਣਾ ਕਿ ਅਸੀਂ ਤਪ ਕਰਦੇ ਹਾਂ। ਔਰ ਇਸੇ ਪ੍ਰਕਾਰ ਐਸੇ ਜਿਹੜੇ ਤਪਸਵੀ ਹੈ ਫਿਰ ਗਲ ਗਲ ਪਾਣੀ ਦੀ ਵੀ ਜਾਗ ਕਰਕੇ ਖੜ ਜਾਣਾ, ਕਦੇ ਕਪਾਲੇ ਆਸਣ ਆਦਿਕ ਲਾ ਲੈਣ, ਫਿਰ ਬਰਫੀਲੇ ਪਹਾੜਾਂ ਵਿੱਚ ਜਾ ਕੇ ਬੈਠ ਜਾਣਾ। ਇਹ ਅਨੇਕਾਂ ਹੀ ਪ੍ਰਕਾਰ ਦੇ ਤਪ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਧੋ ਅਸੰਖ ਪੂਜਾ ਅਸੰਖ ਤਪ ਤਾਓ। ਅਨੇਕਾਂ ਪ੍ਰਕਾਰ ਦਾ ਤਪ ਹੈ, ਅਨੇਕਾਂ ਪ੍ਰਕਾਰ ਦੀ ਪੂਜਾ, ਇਹਨਾਂ ਦੇ ਵਿਧੀ ਵਿਧਾਨ, ਇਹਨਾਂ ਦਾ ਫਲ ਜਿਹੜਾ ਮਹਾਤਮ ਹੈ ਅਨੇਕਾਂ ਹੀ ਪ੍ਰਕਾਰ ਦਾ ਜਾਣਨਾ ਕਰੋ। ਅਸੰਖ ਗ੍ਰੰਥ ਮੁਖ ਵੇਦ ਪਾਠ। ਫਿਰ ਅਣਗਿਣਤ ਪ੍ਰਕਾਰ ਦੇ ਜਗਤ ਦੇ ਅੰਦਰ ਗ੍ਰੰਥ ਹਨ, ਉਹਨਾਂ ਦੀ ਸਾਧ ਸੰਗਤ ਜੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕਿੰਨੇ ਸੰਸਾਰ ਦੇ ਅੰਦਰ ਗ੍ਰੰਥ ਹੈ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਣਗਿਣਤ ਐਸੇ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਮੁੱਖ ਪਾਠ ਵੇਦਾਂ ਦੇ ਰੱਖੇ ਗਏ ਹੈ। ਜਿਵੇਂ ਉਪਨਿਸ਼ਦਾਂ ਦੇ ਵਿੱਚ ਜ਼ਿਕਰ ਆਉਂਦਾ ਕਿ ਮੁੱਖ ਪਾਠ ਜਿਹੜਾ ਵੇਦਾਂ ਦਾ ਹੀ ਰੱਖਿਆ ਜਾਂਦਾ ਹੈ। ਜੋ ਬ੍ਰਹਮਾ ਜੀ ਦੇ 4 ਵੇਦ ਉਚਾਰਨ ਕੀਤੇ ਹੋਏ ਹੈ, ਤਿੰਨਾਂ ਵੇਦਾਂ ਨੂੰ ਮੁੱਖ ਕਰਕੇ ਪਾਠ ਧਾਰਮਿਕ ਗ੍ਰੰਥਾਂ ਦੇ ਅੰਦਰ ਰੱਖਿਆ ਜਾਂਦਾ ਹੈ। ਔਰ ਇਸੇ ਪ੍ਰਕਾਰ ਅਣਗਿਣਤ ਹੀ ਗ੍ਰੰਥਾਂ ਦੇ ਜਿਹੜੇ ਜਾਪ ਕਰਨ ਵਾਲੇ ਜਾਪੀ ਹੈ, ਅਣਗਿਣਤ ਹੀ ਜਾਗਵਲਕ ਰਖੀ ਵਰਗੇ ਸਾਧ ਸੰਗਤ ਜੀ ਪਾਠ ਕਰਨ ਵਾਲੇ ਪਾਠੀ ਹਨ। ਅਣਗਿਣਤ ਪ੍ਰਕਾਰ ਦੇ ਪਾਠ ਕਰਨ ਦੇ ਵਿਧੀਆਂ ਤੇ ਵਿਧਾਨ ਹਨ ਔਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਉਹਨਾਂ ਗ੍ਰੰਥਾਂ ਦਾ ਪਾਠ ਕੀਤਾ ਜਾਂਦਾ ਹੈ। ਅਣਗਿਣਤ ਹੀ ਪ੍ਰਕਾਰ ਦੀਆਂ ਉਹਨਾਂ ਦੇ ਵਿੱਚ ਭਾਸ਼ਾਵਾਂ ਹਨ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਗਿਣਤ ਪ੍ਰਕਾਰ ਦਾ ਉਹਨਾਂ ਦਾ ਫਲ ਹੈ। ਕੋਈ ਕਿਸੇ ਪ੍ਰਕਾਰ ਦਾ ਫਲ ਦਿੰਦਾ ਹੈ, ਕੋਈ ਕਿਸੇ ਪ੍ਰਕਾਰ ਦਾ ਵੇਦ ਦਾ ਫਲ ਦਿੰਦਾ ਹੈ। ਫਿਰ ਬਹੁਤਾਰ ਦੇ ਵਿੱਚ ਜਿਹੜੇ ਹਨ ਕਰਮ ਕਾਂਡ ਕਰਕੇ ਕਥਨ ਕੀਤੇ ਗਏ ਵੇਦਾਂ ਦੇ ਵਿੱਚ, ਗਿਆਨ ਵੀ ਕਥਨ ਕੀਤਾ ਹੈ, ਪਰ ਬਹੁਤਾਤ ਵਿੱਚ ਕਰਮ ਕਾਂਡ ਕੀਤੇ ਕਥਨ ਕੀਤੇ ਗਏ ਹਨ। ਇਹ ਕਰਮ ਕਾਂਡ ਕਰੋ ਇਹ ਫਲ ਮਿਲੇਗਾ, ਇਵੇਂ ਕਰਮ ਕਾਂਡ ਕਰੋਗੇ ਇਹ ਫਲ ਪ੍ਰਾਪਤ ਹੋਵੇਗਾ। ਅਨੇਕਾਂ ਪ੍ਰਕਾਰ ਦੇ ਐਸੇ ਗ੍ਰੰਥ ਹਨ, ਅਨੇਕਾਂ ਪ੍ਰਕਾਰ ਦੇ ਉਹਨਾਂ ਦੇ ਪਾਠ ਕਰਨ ਵਾਲੇ ਪਾਠੀ ਹਨ, ਅਨੇਕਾਂ ਪ੍ਰਕਾਰ ਦੀਆਂ ਵਿਧੀਆਂ ਵਿਧਾਨ ਹਨ, ਅਨੇਕਾਂ ਪ੍ਰਕਾਰ ਦਾ ਉਹਨਾਂ ਦਾ ਫਲ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਅਸੰਖ ਗ੍ਰੰਥ ਮੁਖ ਵੇਦ ਪਾਠ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਹੈ ਸਿੱਧੋ ਅਣਗਿਣਤ ਪ੍ਰਕਾਰ ਦੇ ਜਗਤ ਦੇ ਅੰਦਰ ਗ੍ਰੰਥ ਹੈ, ਜਿਨ੍ਹਾਂ ਦਾ ਜਿਹੜੇ ਪਾਠੀ ਲੋਕ ਹੈ ਮੁਖ ਤੋਂ ਆਪ ਮੁਹਾਰੇ ਹੋ ਕਰਕੇ ਪਾਠ ਕਰਦੇ ਹੈ ਔਰ ਖੁਦ ਜਿਹੜੇ ਅੰਤਰਾਤਮੇ ਹੋ ਕਰਕੇ ਪੜ੍ਹਨ ਵਾਲੇ, ਸੁਰਤੀ ਦੇ ਨਾਲ ਪੜ੍ਹਨ ਵਾਲੇ ਜਿਹੜੇ ਹਨ, ਕੁਝ ਮੁਖ ਦੁਆਰਾ ਪਾਠ ਕਰਨ ਵਾਲੇ ਹਨ, ਭਾਵ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਣਗਿਣਤ ਐਸੇ ਸੰਸਾਰ ਦੇ ਜਿਹੜੇ ਮੁਖ ਦੁਆਰਾ ਪਾਠ ਕਰ ਕਰਕੇ ਬੋਲ ਕਰਕੇ ਉੱਚੀ ਆਵਾਜ਼ ਦੇ ਵਿੱਚ ਬੋਲ ਕਰਕੇ ਪਾਠ ਕਰਨ ਵਾਲੇ ਪਾਠੀ ਹੈ। ਕੁਝ ਸੁਰਤੀ ਦੇ ਨਾਲ ਪਾਠ ਕਰਨ ਵਾਲੇ ਗ੍ਰੰਥਾਂ ਦੇ ਪਾਠੀ ਹਨ। ਇਸ ਪ੍ਰਕਾਰ ਅਨੇਕਾਂ ਹੀ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਜੋਗ ਮਨ ਰਹਿ ਉਦਾਸ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿੰਨੇ ਪ੍ਰਕਾਰ ਦਾ ਹੁੰਦਾ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਹੈ ਸਿੱਧੋ ਅਣਗਿਣਤ ਪ੍ਰਕਾਰ ਦਾ ਯੋਗ ਹੈ। ਜਿਵੇਂ ਸਾਧ ਸੰਗਤ ਜੀ ਜਿਹੜਾ ਯੋਗ ਸ਼ਾਸਤਰੀ ਗ੍ਰੰਥਾਂ ਦੇ ਵਿੱਚ ਅਨੇਕਾਂ ਤਰ੍ਹਾਂ ਕਰਕੇ ਯੋਗ ਦੇ ਬਾਬਤ ਕਥਨ ਕੀਤਾ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਸਿੱਧੋ ਅਸੰਖ ਯੋਗ ਅਣਗਿਣਤ ਪ੍ਰਕਾਰ ਦਾ ਯੋਗ ਹੈ ਔਰ ਅਣਗਿਣਤ ਪ੍ਰਕਾਰ ਦੇ ਜਿਹੜੇ ਯੋਗੀ ਹਨ ਯੋਗ ਨੂੰ ਕਮਾਉਣ ਵਾਲੇ ਹੈ। ਅਣਗਿਣਤ ਪ੍ਰਕਾਰ ਦੇ ਗ੍ਰੰਥ ਹਨ ਜਿਹੜੇ ਯੋਗਾ ਅਭਿਆਸ ਕਰਨ ਦੇ ਬਾਬਤ ਦੱਸਦੇ ਹਨ ਕਿ ਇਵੇਂ ਯੋਗ ਕਰਨਾ ਚਾਹੀਦਾ, ਇਸ ਪ੍ਰਕਾਰ ਯੋਗ ਕਰਨਾ ਚਾਹੀਦਾ ਹੈ। ਔਰ ਇਸੇ ਪ੍ਰਕਾਰ ਐਸੇ ਅਣਗਿਣਤ ਯੋਗ ਦੇ ਸਾਧ ਸੰਗਤ ਜੀ ਫਲ ਪ੍ਰਾਪਤ ਹੋਣ ਵਾਲੇ ਹੈ। ਅਣਗਿਣਤ ਪ੍ਰਕਾਰ ਦੇ ਵਿਧੀ ਵਿਧਾਨ ਹਨ ਯੋਗ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਕਥਨ ਕੀਤਾ ਹੀ ਨਹੀਂ ਜਾ ਸਕਦਾ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਾਧ ਸੰਗਤ ਦੇ ਬਖਸ਼ਿਸ਼ ਕੀਤੀ, ਯੋਗ ਦੇ ਬਾਬਤ ਕਥਨ ਕੀਤਾ। ਜਿਵੇਂ ਰਾਧ ਯੋਗ ਹੁੰਦਾ ਹੈ, ਭਗਤ ਯੋਗ ਹੁੰਦਾ ਹੈ, ਮੰਤਰ ਯੋਗ ਹੁੰਦਾ ਹੈ ਔਰ ਇਸੇ ਪ੍ਰਕਾਰ ਸਗਰਭਤ ਯੋਗ ਹੁੰਦਾ ਹੈ, ਇੱਕ ਅਗਰਭਤ ਯੋਗ ਵੀ ਹੁੰਦਾ ਹੈ। ਇਹ ਜਿਹੜੇ ਕਿੰਨੇ ਹੀ ਪ੍ਰਕਾਰ ਦੇ ਜਿਹੜੇ ਯੋਗ ਹੈ, ਜਿਹੜਾ ਮੰਤਰ ਯੋਗ ਹੁੰਦਾ ਨਾ
ਮੰਤਰ ਪੜ੍ਹ ਕਰਕੇ ਆਪਣੀ ਬਿਰਤੀ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਨ ਦਾ ਯਤਨ ਕੀਤਾ ਜਾਂਦਾ ਹੈ। ਫਿਰ ਭਗਤ ਯੋਗ ਹੁੰਦਾ ਹੈ, ਉਹ ਭਗਤੀ ਕਰਕੇ, ਪ੍ਰੇਮਾ ਭਗਤੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਬਿਰਤੀ ਜੋੜੀ ਜਾਂਦੀ ਹੈ। ਫਿਰ ਇਸੇ ਪ੍ਰਕਾਰ ਰਾਜ ਯੋਗ ਹੁੰਦਾ ਹੈ। ਰਾਜ ਨਾਮ ਹੈ ਪ੍ਰਕਾਸ਼ ਦਾ। ਰਾਜਾ ਰੂਪ ਜੋ ਪਰਮੇਸ਼ਰ ਹੈ ਉਹ ਪ੍ਰਕਾਸ਼ ਰੂਪ ਪਰਮਾਤਮਾ ਦਾ ਧਿਆਨ ਧਾਰਨਾ, ਤੇ ਰਾਜ ਨਾਮ ਗ੍ਰਸਥ ਜੀਵਨ ਦਾ ਵੀ ਹੈ। ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਜੋ ਪਰਮਾਤਮਾ ਦੇ ਚਰਨਾਂ ਵਿੱਚ ਬਿਰਤੀ ਜੋੜਨੀ ਹੈ ਇਹਨੂੰ ਰਾਜ ਯੋਗ ਆਖਿਆ ਜਾਂਦਾ ਹੈ। ਕਿਉਂਕਿ ਯੋਗ ਦਾ ਅਰਥ ਹੈ ਜੁੜਨਾ। ਸਾਧ ਸੰਗਤ ਜੀ, ਸੰਸਕ੍ਰਿਤ ਭਾਸ਼ਾ ਯੁੱਜ ਤੋਂ ਬਣਿਆ ਹੋਇਆ ਯੋਗ। ਫਿਰ ਯੋਗੀ ਉਹ ਹੁੰਦਾ ਜਿਹਦੀ ਸੁਰਤ ਰੱਬ ਦੇ ਚਰਨਾਂ ਵਿੱਚ ਜੁੜੀ ਹੋਵੇ। ਅਸਲ ਯੋਗੀ ਉਹ ਮੰਨਿਆ ਜਾਂਦਾ ਹੈ। ਤੇ ਹਜ਼ੂਰ ਨੇ ਕਥਨ ਕੀਤਾ ਜਿਹੜਾ ਰਾਜ ਯੋਗ ਹੈ ਨਾ, ਜੋ ਪਰਿਵਾਰ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਪਰਮੇਸ਼ਰ ਦੇ ਚਰਨਾਂ ਨਾਲ ਸੁਰਤੀ ਬਿਰਤੀ ਨੂੰ ਜੋੜਨਾ, ਇਹ ਰਾਜ ਯੋਗ ਹੋਇਆ ਕਰਦਾ ਹੈ। ਫਿਰ ਇੱਕ ਹੁੰਦਾ ਗਿਆਨ ਯੋਗ। ਬ੍ਰਹਮ ਗਿਆਨ ਦੀ ਅਵਸਥਾ ਦੀ ਪ੍ਰਾਪਤੀ ਕਰਕੇ ਹਰ ਇੱਕ ਜੀਵ ਦੇ ਅੰਦਰ ਬ੍ਰਹਮ ਨੂੰ ਹੀ ਜਾਣਨਾ। ਕੋਈ ਚੰਗਾ ਹੈ ਚਾਹੇ ਮੰਦਾ ਹੈ, ਭਲਾ ਹੈ ਚਾਹੇ ਬੁਰਾ ਹੈ, ਗੁਣਾ ਵਾਲਾ ਚਾਹੇ ਅਵਗੁਣਹਾਰਾ, ਦਾਨੀ ਹੈ ਚਾਹੇ ਪੁੰਨੀ ਹੈ। ਹਰ ਇੱਕ ਜੀਵ ਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਜਾਣ ਕਰਕੇ ਸੁਰਤੀ ਬਿਰਤੀ ਟਿਕਾ ਕਰਕੇ ਰੱਖਣੀ। ਕਦੇ ਸੁਰਤੀ ਨਹੀਂ ਖਿੰਡਦੀ। ਐਸੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਆ, ਉਹ ਰੱਬ ਦਾ ਹੀ ਰੂਪ ਹੋ ਜਾਂਦੇ ਆ। ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਇਸ ਪ੍ਰਕਾਰ ਅਣਗਿਣਤ ਪ੍ਰਕਾਰ ਦਾ ਯੋਗ ਹੈ। ਇੱਕ ਲੈ ਯੋਗ ਹੁੰਦਾ ਹੈ। ਸਾਧ ਸੰਗਤ ਜੀ, ਇਹ ਵੀ ਸ਼੍ਰੋਮਣੀ ਯੋਗ ਦੇ ਵਿੱਚ ਹੀ ਆ ਜਾਂਦਾ ਹੈ। ਜਿਵੇਂ 5 ਪ੍ਰਕਾਰ ਦੀਆਂ ਸਾਡੀਆਂ ਬਿਰਤੀਆਂ ਹਨ, ਪ੍ਰਮਾਣ ਹੈ, ਵਿਪਰਜੇ ਹੈ, ਨਿੰਦਰਾ, ਵਿਕਲਪ, ਸਿਮਰਤੀ। ਇਹ 5 ਪ੍ਰਕਾਰ ਦੀਆਂ ਬਿਰਤੀਆਂ ਸਾਰੀਆਂ ਸੰਸਾਰ ਦੇ ਪਦਾਰਥਾਂ ਵੱਲੋਂ, ਧਨ ਵੱਲੋਂ ਔਰ ਸਰੀਰ ਦੇ ਮੋਹ ਵੱਲੋਂ ਸਾਰੇ ਪਾਸੋਂ ਲੈ ਹੋ ਕੇ ਤੇ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਣੀਆਂ। ਇਹਨੂੰ ਲੈ ਯੋਗ ਆਖਿਆ ਜਾਂਦਾ ਹੈ। ਪਰ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੁੰਦਾ ਜਿਸ ਦੀਆਂ 5 ਪ੍ਰਕਾਰ ਦੀਆਂ ਬਿਰਤੀਆਂ ਲੈ ਹੋ ਕੇ ਤੇ ਰੱਬ ਦੇ ਚਰਨਾਂ ਵਿੱਚ ਜੁੜ ਜਾਂਦੀਆਂ ਨੇ। ਇਹ ਕੋਈ ਵਿਰਲਾ ਹੀ ਕਰੋੜਾਂ ਦੇ ਵਿੱਚੋਂ ਕੋਈ ਹੁੰਦਾ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹੈ ਸਿੱਧੋ ਅਸੰਖ ਯੋਗ, ਅਣਗਿਣਤ ਪ੍ਰਕਾਰ ਦਾ ਯੋਗ ਹੈ। ਫਿਰ ਮਨ ਰਹੇ ਉਦਾਸ। ਅਣਗਿਣਤ ਪ੍ਰਕਾਰ ਦੇ ਜਗਤ ਦੇ ਐਸੇ ਉਦਾਸੀ ਜੀਵ ਹਨ ਜਿਨ੍ਹਾਂ ਨੇ ਉਦਾਸੀਨਤਾ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਉਦਾਸ ਕਹਿੰਦੇ ਨੇ ਉਹ ਪ੍ਰਾਪਤਾਂ ਨੂੰ, ਜਿਨ੍ਹਾਂ ਨੇ ਸੰਸਾਰਾਕਾਰ ਬਿਰਤੀ ਹਟਾ ਕੇ ਬ੍ਰਹਮਾਕਾਰ ਕਰ ਲਈ ਹੈ। ਜਗਤ ਵੱਲੋਂ ਉਹ ਬਰਾਮ ਹੋ ਗਏ ਹਨ। ਧਨ ਵੱਲੋਂ, ਧਨ ਦੇ ਨਾਲ ਕੋਈ ਮੋਹ ਨਹੀਂ, ਪਦਾਰਥਾਂ ਦੇ ਨਾਲ ਕੋਈ ਪਿਆਰ ਨਹੀਂ, ਪਰਿਵਾਰ ਦੇ ਨਾਲ ਵੀ ਕੋਈ ਮਮਤਾ ਨਹੀਂ, ਕਿਸੇ ਪ੍ਰਕਾਰ ਦੀ ਮੇਰ ਤੇਰ ਨਹੀਂ ਹੈ। ਜਗਤ ਵਿੱਚ ਉਹ ਬਰਾਮਤਾ ਜਿਨ੍ਹਾਂ ਨੇ ਧਾਰਨ ਕੀਤੀ, ਅਣਗਿਣਤ ਐਸੇ ਸੰਸਾਰ ਦੇ ਉਦਾਸੀ ਜੀਵ ਹਨ। ਫਿਰ ਉਦਾਸੀਨਤਾ ਨੂੰ ਧਾਰਨ ਕਰਨ ਵਾਲੇ ਅਨੇਕਾਂ ਹੀ ਜੀਵ ਹੈ। ਫਿਰ ਉਹਨਾਂ ਦੇ ਵਿਧੀ ਵਿਧਾਨ ਕਿਸ ਢੰਗ ਦੇ ਨਾਲ ਜਗਤ ਵਿੱਚ ਉਦਾਸ ਹੋਇਆ ਜਾਂਦਾ, ਗ੍ਰੰਥ ਵੀ ਅਣਗਿਣਤ ਹਨ। ਫਿਰ ਉਹਨਾਂ ਦੇ ਵਿਧੀ ਵਿਧਾਨ ਜੁਗਦੀਆਂ ਅਨੇਕਾਂ ਪ੍ਰਕਾਰ ਦੇ ਅਨੇਕਾਂ ਤਰ੍ਹਾਂ ਕਰਨ ਵਾਲੇ ਜਿਹੜੇ ਐਸੇ ਅਣਗਿਣਤ ਹੀ ਉਦਾਸੀ ਜੀਵ ਹੈ। ਹਜ਼ੂਰ ਕਹਿੰਦੇ ਹਨ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਫਿਰ ਇਸੇ ਪ੍ਰਕਾਰ ਹੀ ਪੰਕਤੀ ਪੜੋ ਜੀ। ਅਸੰਖ ਜੋਗ ਮਨ ਰਹਿ ਉਦਾਸ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਹੈ ਸਿੱਧੋ ਅਣਗਿਣਤ ਐਸੇ ਜੀਵ ਹਨ ਜੋਗ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਯੋਗ ਨੂੰ ਕਮਾਇਆ ਹੈ, ਸੱਚਾ ਯੋਗ ਕਮਾਇਆ ਹੈ। ਜਿਨ੍ਹਾਂ ਨੇ ਗਿਆਨ ਯੋਗ ਕਮਾ ਲੈਣਾ ਕੀਤਾ, ਤਿਨਾਂ ਨੇ ਮਨ ਰਹੇ ਉਦਾਸ। ਉਹ ਮਨ ਕਰਕੇ ਜਗਤ ਵਿੱਚੋਂ ਉਹ ਆਰਾਮ ਹੋ ਗਏ ਹਨ। ਮਨ ਉਹਨਾਂ ਦਾ ਸੰਸਾਰ ਦੇ ਵਿੱਚ ਨਹੀਂ ਭੇਜਦਾ, ਨਾ ਪਦਾਰਥਾਂ ਦੇ ਵਿੱਚ, ਨਾ ਪਰਿਵਾਰ ਦੇ ਵਿੱਚ। ਉਹ ਸਰੀਰ ਕਰਕੇ ਜਗਤ ਅੰਦਰ ਵਿਚਰਦੇ ਤਾਂ ਜ਼ਰੂਰ ਹੈ, ਪਰ ਮਨ ਕਰਕੇ, ਮਨ ਦੀਆਂ ਬਿਰਤੀਆਂ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਐਸੇ ਅਣਗਿਣਤ ਹੀ ਜਿਨ੍ਹਾਂ ਨੇ ਐਸੇ ਯੋਗ ਨੂੰ ਕਮਾਵਣਾ ਕੀਤਾ। ਹਜ਼ੂਰ ਕਹਿੰਦੇ ਮਨ ਰਹੇ ਉਦਾਸ, ਹੈ ਸਿੱਧੋ ਮਨ ਕਰਕੇ ਸੰਸਾਰ ਤੋਂ ਉਪਰਾਮ ਰਹਿੰਦੇ ਹਨ। ਅਣਗਿਣਤ ਐਸੇ ਯੋਗ ਜਾਣਨਾ ਕਰੋ। ਅਸੰਖ ਭਗਤ ਗੁਣ ਗਿਆਨ ਵਿਚਾਰ। ਹਜ਼ੂਰ ਕਹਿੰਦੇ ਹਨ ਕਿ ਅਣਗਿਣਤ ਪ੍ਰਕਾਰ ਦੇ ਭਗਤ ਹਨ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਵਾਹਿਗੁਰੂ ਦੀ ਭਗਤੀ ਕੀਤੀ ਹੈ। ਜਿਵੇਂ 4 ਪ੍ਰਮੁੱਖ ਭਗਤ ਕਥਨ ਕੀਤੇ ਹੈ ਵਿਦਵਾਨ ਜਨਾਂ ਨੇ।
ਸਾਧ ਸੰਗਤ ਜੀ, ਜਿਨ੍ਹਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਆਰਤ ਭਗਤ, ਅਰਥਾ ਅਰਥੀ ਭਗਤ, ਫਿਰ ਅਨਿੰਨ ਭਗਤ ਤੇ ਚੌਥਾ ਹੈ ਗਿਆਨੀ ਭਗਤ। ਇਹ 4 ਪ੍ਰਕਾਰ ਦੇ ਭਗਤਾਂ ਦੇ ਬਾਬਤ ਜ਼ਿਕਰ ਆਉਂਦਾ ਹੈ। ਜਿਵੇਂ ਸਾਧ ਸੰਗਤ ਜੀ ਅਰਥਾਰਥੀ ਭਗਤ ਹੁੰਦਾ ਹੈ ਕਿ ਔਕੜ ਦੇ ਸਮੇਂ ਰੱਬ ਨੂੰ ਯਾਦ ਕਰਨਾ। ਜਿਵੇਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਨੂੰ ਯਾਦ ਕੀਤਾ। ਅਰਥਾ ਅਰਥੀ ਜਾਂ ਫਿਰ ਮਨ ਵਿੱਚ ਕੋਈ ਕਾਮਨਾ ਲੈ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨਾ। ਜਿਵੇਂ ਸਾਧ ਸੰਗਤ ਜੀ ਭਗਤ ਧਰੂ ਜੀ ਨੇ ਪਰਮਾਤਮਾ ਦੀ ਭਗਤੀ ਕੀਤੀ ਸੀ 5 ਕੁ ਸਾਲ ਦੀ ਉਮਰਾਂ ਦੇ ਵਿੱਚ, ਜਿਹਦੇ ਬਾਬਤ ਹਜੂਰ ਗੁਰਬਾਣੀ ਵੀ ਜ਼ਿਕਰ ਕਰਦੇ ਹੈ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਭਗਤ ਧਰੂ ਜੀ ਨੇ ਛੋਟੀ ਜਿਹੀ ਉਮਰਾਂ ਦੇ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਹੈ ਨਾ, ਇਵੇਂ ਪਿਆਰ ਦੇ ਵਿੱਚ ਭੇਜ ਕੇ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਅਟਲ ਪਦਵੀ ਨੂੰ ਪ੍ਰਾਪਤ ਹੋ ਜਾਣਾ ਕੀਤਾ। ਇਹ ਸਾਧ ਸੰਗਤ ਜੀ ਇਹ ਅਰਥਾ ਅਰਥੀ ਭਗਤਾਂ ਦੇ ਵਿੱਚ ਆਉਂਦੇ ਆ। ਤੇ ਦੂਜੇ ਹਨ ਆਰਤ ਭਗਤ, ਦੁੱਖ ਦੇ ਸਮੇਂ ਔਕੜ ਦੇ ਵੇਲੇ ਰੱਬ ਨੂੰ ਯਾਦ ਕਰਨਾ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਨੂੰ ਯਾਦ ਕੀਤਾ ਸੀ। ਹਰਨਾਕਸ਼ ਨੇ ਤਲਵਾਰ ਕੱਢ ਕਰਕੇ ਸਾਹਮਣੇ ਆ ਕੇ ਕਹਿਣ ਲੱਗਾ ਕਿ ਮੈਂ ਦੇਖਦਾ ਹੁਣੇ ਪਹਿਲਾਂ ਤੈਨੂੰ ਕੌਣ ਬਚਾਉਂਦਾ ਹੈ, ਤੇਰਾ ਰਾਮ ਤੈਨੂੰ ਬਚਾਉਂਦਾ ਵੀ ਹੈ ਕਿ ਨਹੀਂ। ਸਾਧ ਸੰਗਤ ਜੀ ਥੰਮ ਦੇ ਵਿੱਚੋਂ ਪ੍ਰਤੱਖ ਪ੍ਰਗਟ ਹੋ ਕਰਕੇ ਨਰਸਿੰਘ ਦਾ ਰੂਪ ਧਾਰਨ ਕਰਕੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਪਦ ਇੱਜ਼ਤ ਰੱਖਣਾ ਕੀਤੀ ਹੈ। ਔਰ ਇਸ ਪ੍ਰਕਾਰ ਤੀਜੇ ਹਨ ਅਨਿੰਨ ਭਗਤ, ਪਿੰਡ ਪੜ੍ਹੈ ਤੋ ਹਰ ਗੁਣ ਗਾਏ। ਜਿਵੇਂ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਹੋਏ ਹਨ। ਇੰਨਾ ਜ਼ਿਆਦਾ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਸਾਧ ਸੰਗਤ ਜੀ, ਭਾਵੇਂ ਇਹਨਾਂ ਦੀ ਮਾਤਾ ਨੇ ਕਿਹਾ ਕਿ ਇਹ ਪੁੱਤਰ ਤੂੰ ਰਾਮ ਰਾਮ ਕਹਿਣਾ ਛੱਡ ਕੇ ਤੇ ਖੁਦਾ ਖੁਦਾ ਕਹਿ ਲਿਆ ਕਰ ਸਾ, ਰਾਮ ਕਹਿਣਾ ਛੱਡ ਦੇਣਾ ਕਰ। ਤੇ ਅੱਗੋਂ ਜਵਾਬ ਦਿੱਤਾ, ਹੈ ਮਾਂ ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ। ਕਹਿੰਦੇ ਕਿ ਮੈਂ ਤੇਰਾ ਪੁੱਤਰ ਹੀ ਨਹੀਂ ਹੈ ਜੇ ਪਰਮੇਸ਼ਰ ਦੀ ਭਗਤੀ ਕਰਨੇ ਵਾਲੋਂ ਮੈਨੂੰ ਤੂੰ ਹਟਾਉਂਦੀ ਹੈ ਤਾਂ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤਰ ਨਹੀਂ ਹੈ। ਐਸੇ ਅਨਿੰਨ ਭਗਤ ਹਨ ਜਿਨ੍ਹਾਂ ਦਾ ਅਨਿੰਨ ਪਿਆਰ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ। ਪਰਿਵਾਰ ਦੀ ਵੀ ਕੋਈ ਪਰਵਾਹ ਨਹੀਂ ਹੈ, ਕਹਿੰਦੇ ਮਾਂ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤਰ ਹੀ ਨਹੀਂ ਹੈ। ਸੋ ਇਸ ਪ੍ਰਕਾਰ ਚੌਥੇ ਹਨ ਗਿਆਨੀ ਭਗਤ, ਜਿਨ੍ਹਾਂ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬਾਬਾ ਬੁੱਢਾ ਸਾਹਿਬ ਜੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਇਹ ਗਿਆਨੀ ਭਗਤਾਂ ਦੇ ਵਿੱਚ ਆਉਂਦੇ ਹੈ। ਇਹ 4 ਪ੍ਰਕਾਰ ਦੇ ਜਿਹੜੇ ਪ੍ਰਮੁੱਖ ਭਗਤ ਇਹਨਾਂ ਦੇ ਬਾਪ ਦੀ ਜ਼ਿਕਰ ਆਉਂਦਾ ਹੈ। ਪਰ ਹਜੂਰ ਕਹਿੰਦੇ ਅਣਗਿਣਤ ਪ੍ਰਕਾਰ ਦੇ ਐਸੇ ਹੋਰ ਵੀ ਭਗਤ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਅਸੰਖ ਭਗਤ ਗੁਣ ਗਿਆਨ ਵਿਚਾਰ। ਤੇ ਭਗਤ ਨਾਮ ਭਗਤੀ ਦਾ ਵੀ ਹੈ, ਅਨੇਕਾਂ ਪ੍ਰਕਾਰ ਦੀ ਭਗਤੀ ਹੈ। ਜਿਵੇਂ ਨਵਦਾ ਭਗਤੀ ਮੰਨੀ ਗਈ ਹੈ ਨਾ, ਜਿਹਦੇ ਬਾਬਤ ਜ਼ਿਕਰ ਆਉਂਦਾ ਹੈ, ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰ ਚਾਰ, ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਣੇ। 9 ਪ੍ਰਕਾਰ ਦੀ ਭਗਤੀ ਹੈ। ਫਿਰ ਇਹ ਇਕੱਲੀ 9 ਪ੍ਰਕਾਰ ਦੀ ਭਗਤੀ ਨੇ ਇੱਕ ਪਰਾ ਭਗਤੀ ਹੁੰਦੀ ਹੈ, ਇੱਕ ਅਪਾਰਾ ਭਗਤੀ ਵੀ ਹੁੰਦੀ ਹੈ। ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੀ ਇਹ ਭਗਤੀ ਹਨ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਭਗਤੀ ਕਰਨ ਵਾਲੇ ਵੀ ਅਨੇਕਾਂ ਪ੍ਰਕਾਰ ਦੇ ਭਗਤ ਹਨ। ਅਣਗਿਣਤ ਹੀ ਭਗਤੀ ਕਰਨ ਦੇ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਭਗਤੀਆਂ ਕਰਨ ਦੀਆਂ ਯੁਗਤੀਆਂ ਦੱਸੀਆਂ ਹੋਈਆਂ ਨੇ। ਅਣਗਿਣਤ ਪ੍ਰਕਾਰ ਇਹ ਭਗਤੀ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ ਅਸੰਖ ਭਗਤ, ਹੇ ਸਿੱਧੋ ਅਨੇਕਾਂ ਪ੍ਰਕਾਰ ਦੀ ਭਗਤੀ, ਅਨੇਕਾਂ ਪ੍ਰਕਾਰ ਦੇ ਭਗਤਾਂ ਨੂੰ ਜਾਣਨਾ ਕਰੋ। ਫਿਰ ਗੁਣ ਗਿਆਨ ਅਤੇ ਵਿਚਾਰ, ਅਨੇਕਾਂ ਪ੍ਰਕਾਰ ਦੇ ਗੁਣ ਹਨ। ਜਿਵੇਂ ਸਾਧ ਸੰਗਤ ਜੀ ਸ਼ੁਭ ਗੁਣ ਹੁੰਦੇ ਤੇ ਇਹਨਾਂ ਨੂੰ ਦੇਵੀ ਸੰਪਦਾ ਆਖਿਆ ਜਾਂਦਾ ਹੈ। ਦਇਆ ਧਰਮ ਧੀਰਜ ਦਾ ਸ਼ੁਭ ਵਿਚਾਰ। ਔਰ ਇਸੇ ਪ੍ਰਕਾਰ ਮੁਦਰਾ ਮੈਤਰੀ ਉਪੇਖਸ਼ਾ ਸ਼ਾਂਤੀ, ਇਹ ਸਾਧ ਸੰਗਤ ਵੈਰਾਗ ਖੜ ਸੰਮਤੀ ਮੋਖ ਇੱਛਾ। ਔਰ ਇਸੇ ਪ੍ਰਕਾਰ ਇਹ ਜਿਹੜੇ ਸੰਸਾਰ ਦੇ ਅੰਦਰ ਸ਼ੁਭ ਗੁਣ ਹਨ ਇਹ ਵੀ ਅਨੇਕਾਂ ਪ੍ਰਕਾਰ ਦੇ ਹਨ। ਫਿਰ ਗਿਆਨ ਵੀ ਇੱਕ ਪ੍ਰਕਾਰ ਦਾ ਨਹੀਂ ਹੈ, ਪਰਾ ਗਿਆਨ ਅਪਰਾ ਗਿਆਨ, ਪਰੋਖ ਗਿਆਨ ਅਪਰੋਖ ਗਿਆਨ।
ਸੰਸਾਰ ਦਾ ਗਿਆਨ, ਬ੍ਰਹਮ ਦਾ ਗਿਆਨ, ਅਨੇਕਾਂ ਪ੍ਰਕਾਰ ਦਾ ਗਿਆਨ ਹੈ। ਅਨੇਕਾਂ ਪ੍ਰਕਾਰ ਦੇ ਗਿਆਨ ਦੇ ਕਥਨ ਕਰਨ ਵਾਲੇ ਗ੍ਰੰਥ ਹਨ। ਅਨੇਕਾਂ ਪ੍ਰਕਾਰ ਦੇ ਗਿਆਨ ਨੂੰ ਪਾਉਣ ਵਾਲੇ ਗਿਆਨੀ ਲੋਕ ਹਨ। ਅਨੇਕਾਂ ਪ੍ਰਕਾਰ ਦੇ ਗਿਆਨ ਦਾ ਸਾਧ ਸੰਗਤ ਜੀ ਫਲ ਪ੍ਰਾਪਤ ਹੋਣ ਵਾਲਾ ਹੈ। ਇਸ ਲਈ ਹਜੂਰ ਕਹਿੰਦੇ ਹਨ, ਐਸਾ ਇੱਕ ਪ੍ਰਕਾਰ ਦਾ ਗਿਆਨ ਨਾ ਕਿਤੇ ਜਾਣਨਾ ਕਰੋ। ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ, ਜਦੋਂ ਜੀਵ ਦਾ ਜਨਮ ਹੁੰਦਾ ਹੈ ਉਦੋਂ ਤੋਂ ਹੀ ਗਿਆਨ ਪਾਉਣਾ ਸ਼ੁਰੂ ਕਰ ਦਿੰਦਾ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਇਹ ਸਹਿਜੇ ਸਹਿਜੇ ਫਿਰ ਜੀਵ ਨੂੰ ਗਿਆਨ ਪ੍ਰਾਪਤ ਹੋਈ ਜਾਂਦਾ ਹੈ। ਜਦੋਂ ਜਨਮ ਹੁੰਦਾ ਹੈ ਤੇ ਕੇਵਲ ਦੁੱਧ ਦਾ ਹੀ ਗਿਆਨ ਹੁੰਦਾ ਹੈ, ਭੁੱਖ ਲੱਗਦੀ ਤੇ ਬੱਚਾ ਰੋਂਦਾ ਹੈ। ਦੂਜਾ ਮਾਏ ਬਾਪ ਕੀ ਸੁਧ, ਫਿਰ ਮਾਤਾ ਦਾ ਗਿਆਨ ਹੁੰਦਾ ਹੈ ਕਿ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ। ਔਰ ਇਸੇ ਪ੍ਰਕਾਰ ਫਿਰ ਭਾਬੀ, ਭਰਾ, ਭੈਣ, ਚਾਚੇ, ਤਾਏ, ਸਖੇ, ਸੰਬੰਧੀ, ਖਾਣ ਪੀਣ ਦਾ, ਖੇਡਣ ਦਾ ਗਿਆਨ, ਇਹ ਸਹਿਜੇ ਸਹਿਜੇ ਫਿਰ ਵੱਧਦਾ ਜਾਂਦਾ। ਫਿਰ ਸਕੂਲਾਂ ਕਾਲਜਾਂ ਦੇ ਰਾਹੀਂ ਗਿਆਨ, ਯੂਨੀਵਰਸਿਟੀਆਂ ਦੇ ਰਾਹੀਂ ਗਿਆਨ, ਅਨੇਕਾਂ ਅਦਾਰੇ ਖੁੱਲ੍ਹੇ ਹੋਏ ਹਨ ਗਿਆਨ ਪ੍ਰਾਪਤੀ ਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹੈ, ਸਿੱਧੋ ਅਣਗਿਣਤ ਪ੍ਰਕਾਰ ਦਾ ਗਿਆਨ ਹੈ। ਫਿਰ ਅੱਗੇ ਕੀ ਹੈ? ਵਿਚਾਰ ਅਸੰਖ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਪੜ੍ਹਦੇ ਹੋ ਫਿਰ ਜੀ। ਅਸੰਖ ਭਗਤ ਗੁਣ ਗਿਆਨ ਵਿਚਾਰ। ਔਰ ਇਸੇ ਪ੍ਰਕਾਰ ਜਿਹੜੀ ਵਿਚਾਰ ਹੈ ਨਾ, ਵੀ ਇੱਕ ਪ੍ਰਕਾਰ ਦੀ ਨਹੀਂ ਹੈ, ਅਣਗਿਣਤ ਪ੍ਰਕਾਰ ਦੀ ਵਿਚਾਰ ਹੈ। ਫਿਰ ਅਣਗਿਣਤ ਪ੍ਰਕਾਰ ਦੇ ਵਿਚਾਰ ਕਰਨ ਵਾਲੇ ਵਿਚਾਰਵਾਨ ਹਨ। ਅਨੇਕਾਂ ਹੀ ਪ੍ਰਕਾਰ ਦੇ ਵਿਚਾਰਾਂ ਦੇ ਧਾਰਮਿਕ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ। ਫਿਰ ਅਨੇਕਾਂ ਹੀ ਪ੍ਰਕਾਰ ਦੇ ਵਿਚਾਰਾਂ ਦਾ ਫਲ ਪ੍ਰਾਪਤ ਹੁੰਦਾ ਹੈ। ਜਿੰਨੀ ਕੋ ਜ਼ਿਆਦਾ ਵਿਚਾਰ ਕਰਦਾ ਉਹਨਾਂ ਨੂੰ ਜ਼ਿਆਦਾ ਫਲ ਮਿਲ ਜਾਂਦਾ ਹੈ। ਕੋਈ ਸੰਸਾਰ ਦੇ ਪਦਾਰਥਾਂ ਦੀ, ਕੋਈ ਧਨ ਦੀ, ਕੋਈ ਕਿਸੇ ਪ੍ਰਕਾਰ ਦੀ ਵਿਚਾਰ ਕਰੀ ਜਾਂਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਹੇ ਸਿੱਧੋ ਅਸੰਖ ਭਗਤ ਗੁਣ ਗਿਆਨ ਵਿਚਾਰ। ਅਨੇਕਾਂ ਪ੍ਰਕਾਰ ਦੇ ਗੁਣਵਾਨ ਪਰਮੇਸ਼ਰ ਦੇ ਪਿਆਰੇ ਭਗਤ ਹਨ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਗਿਆਨ ਦੁਆਰਾ ਵਿਚਾਰ ਕਰਦੇ ਰਹਿੰਦੇ ਹਨ। ਬ੍ਰਹਮ ਗਿਆਨ ਦੁਆਰਾ ਹਰ ਸਮੇਂ ਵਾਹਿਗੁਰੂ ਦਾ ਸਰੂਪ ਨੂੰ ਵਿਚਾਰਦੇ ਹੈ ਕਿ ਪਰਮਾਤਮਾ ਆਪ ਤੋਂ ਬਿਨਾਂ ਕੋਈ ਹੋਰ ਦੂਸਰਾ ਸਰੂਪ ਨਹੀਂ ਹੈ। ਹਰ ਇੱਕ ਘਟ ਦੇ ਅੰਦਰ ਪਰਮੇਸ਼ਰ ਆਪ ਜੀ ਦਾ ਹੀ ਸਰੂਪ ਵਰਤ ਰਿਹਾ ਹੈ। ਅਸੰਖ ਸਤੀ ਅਸੰਖ ਦਾਤਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਣਗਿਣਤ ਹੀ ਸੰਸਾਰ ਦੇ ਸਦੀਆਂ ਦੇ ਤਰ੍ਹਾਂ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਸਾਧ ਸੰਗਤ ਜੀ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ ਕੀਤਾ। ਔਰ ਇਸੇ ਪ੍ਰਕਾਰ ਅਸੰਖ ਸਾਧੀ, ਅਣਗਿਣਤ ਹੀ ਐਸੀਆਂ ਸਤੀਆਂ ਹਨ ਜਿਵੇਂ ਸਾਧ ਸੰਗਤ ਜੀ ਇਹ ਸਤੀਆਂ ਦੇ ਬਾਬਤ ਜ਼ਿਕਰ ਆਉਂਦਾ ਹੈ। ਕਹਿੰਦੇ ਹਨ, ਅਵਰਾ ਦੇਖ ਨਾ ਸੁਣੈ ਅਪਾਖੈ। ਇਹ ਗੁਰੂ ਕੀ ਬਾਣੀ ਦੇ ਪਾਵਨ ਵਚਨ ਹਨ। ਇੱਕ ਸਤੀਆਂ ਉਹ ਹੁੰਦੀਆਂ ਹਨ ਜੋ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਦੇ ਵੱਲ ਕਦਾਚਿਤ ਵੀ ਨਹੀਂ ਝਾਕਦੀਆਂ, ਔਰ ਮਨ ਕਰਕੇ ਵੀ ਕੋਈ ਬੁਰਾ ਫੁਰਨਾ ਨਹੀਂ ਆਪਣੇ ਮਨ ਦੇ ਵਿੱਚ ਲਿਆਉਂਦੀਆਂ। ਔਰ ਇਸੇ ਪ੍ਰਕਾਰ ਬਾਣੀ ਕਰਕੇ ਵੀ ਕਿਸੇ ਦੇ ਨਾਲ, ਆਪਣੇ ਪਤੀ ਤੋਂ ਬਿਨਾਂ ਹੋਰ ਪਰਪੁਰਖ ਦੇ ਨਾਲ ਸਾਧ ਸੰਗਤ ਜੀ ਅਯੋਗ ਕੋਈ ਬਚਨ ਨਹੀਂ ਕਰਦੀਆਂ। ਇਸ ਪ੍ਰਕਾਰ ਇਹ ਸਤੀਆਂ ਦੇ ਬਾਬਤ ਜ਼ਿਕਰ ਆਉਂਦਾ ਹੈ। ਇੱਕ ਸਤੀਆਂ ਉਹ ਹੁੰਦੀਆਂ ਹਨ ਜੋ ਮਨ ਕਰਕੇ ਭਾਵੇਂ ਡੋਲ ਜਾਂਦੀਆਂ ਪਰ ਸਰੀਰ ਕਰਕੇ ਕੋ ਕਰਮ ਤੋਂ ਬਚੀਆਂ ਰਹਿੰਦੀਆਂ ਹਨ। ਇੱਕ ਉਹ ਸੰਸਾਰ ਦੇ ਅੰਦਰ ਸਤੀਆਂ ਹਨ ਜੋ ਮਨ ਕਰਕੇ ਵੀ ਨਹੀਂ ਡੋਲਦੀਆਂ ਤੇ ਸਰੀਰ ਕਰਕੇ ਵੀ ਨਹੀਂ ਡੋਲਦੀਆਂ। ਉਹ ਉੱਤਮ ਸਤੀਆਂ ਦੇ ਵਿੱਚ ਆ ਜਾਂਦੀਆਂ ਹਨ। ਇਹ ਸਾਧ ਸੰਗਤ ਜੀ ਇਹਦੇ ਬਾਬਤ ਜ਼ਿਕਰ ਆਉਂਦਾ ਹੈ। ਕਹਿੰਦੇ ਹਨ ਕਿ ਜੋ ਬਾਣੀ ਕਰਕੇ ਵੀ ਸਤੀਆਂ ਸੰਸਾਰ ਦੇ ਅੰਦਰ ਪਰਪੁਰਖਾਂ ਦੇ ਨਾਲ ਅਯੋਗ ਲਫ਼ਜ਼ ਨਹੀਂ ਵਰਤਣਾ ਕਰਦੀਆਂ। ਸਾਧ ਸੰਗਤ ਉਹਨਾਂ ਨੂੰ ਸਵਰਗਾਂ ਦੇ ਵਿੱਚ 500 ਸਾਲ 500 ਵਰ੍ਹਾ ਸਵਰਗਾਂ ਦੇ ਵਿੱਚ ਪਤੀ ਦੇ ਨਾਲ ਰਹਿਣ ਦਾ ਇਹ ਸੁੱਖ ਪ੍ਰਾਪਤ ਹੁੰਦਾ ਹੈ। ਔਰ ਇਸੇ ਪ੍ਰਕਾਰ ਜਿਹੜੇ ਸਾਧ ਸੰਗਤ ਜੀ ਮਨ ਕਰਕੇ ਨਹੀਂ ਡੋਲਦੀਆਂ, ਜਿਹੜੇ ਤਨ ਕਰਕੇ ਨਹੀਂ ਕੋਈ ਕਰਮ ਕਰਦੀਆਂ, ਤੇ ਮਨ ਭਾਵੇਂ ਡਾਵਾਂਡੋਲ ਹੋ ਜਾਂਦਾ ਪਰ ਤਨ ਕਰਕੇ ਕੋਈ ਕਰਮ ਤੋਂ ਬਚੇ ਰਹਿਣਾ, ਉਹਨਾਂ ਦੇ ਬਾਬਤ ਜ਼ਿਕਰ ਆਮਦਾ ਕਿ 1000 ਜਿਹੜਾ ਵਰ੍ਹਾ ਹੈ ਨਾ ਸਵਰਗਾਂ ਦੇ ਵਿੱਚ ਪਤੀ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਔਰ ਇਸੇ ਪ੍ਰਕਾਰ ਜੋ ਮਨ ਕਰਕੇ ਤੇ ਤਨ ਕਰਕੇ ਅਡੋਧ ਰਹਿੰਦੀਆਂ ਸਤੀਆਂ ਨੇ, ਉਹ ਸਾਧ ਸੰਗਤ ਜੀ ਉਹਨਾਂ ਦੇ ਸਰ ਦੀ ਸ਼ਕਤੀ ਦੇ ਨਾਲ
ਜਿੰਨੀ ਇੰਦਰ ਦੇਵਤੇ ਦੀ ਉਮਰ ਹੈ ਨਾ, ਇਸ ਪ੍ਰਕਾਰ ਜੇ ਕਰਾਉਂਦਾ ਇੰਨਾ ਲੰਮਾ ਸਮਾਂ ਸਵਰਗਾਂ ਦੇ ਵਿੱਚ ਪਤੀ ਦੇ ਨਾਲ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਦੇ ਵਿੱਚ ਉਹ ਉੱਤਮ ਸਤੀਆਂ ਦੇ ਬਾਬਤ ਕਥਨ ਕੀਤਾ। ਕਹਿੰਦੇ ਹਨ ਕਿ ਉਹ ਸਭ ਤੋਂ ਉੱਤਮ ਸਖੀਆਂ ਹਨ ਜੋ ਪਤੀ ਦੇ ਵਿਛੋੜੇ ਦਾ ਵਚਨ ਸੁਣ ਕਰਕੇ ਉਸੇ ਸਮੇਂ ਬਿਰਹੇ ਚੋਟ ਮਰਾਨਾ, ਐਸੀ ਮਨ ਨੂੰ ਚੋਟ ਲੱਗ ਜਾਵੇ ਕਿ ਉਸੇ ਸਮੇਂ ਹੀ ਆਪਣਾ ਸਰੀਰ ਤਿਆਗ ਦਿੰਦੀਆਂ ਹਨ। ਇਹ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ ਜੋ ਸਤਿਪੁਰਸ਼ ਸੰਤ ਮਹਾਂਪੁਰਖ ਹੋਇਆ ਕਰਦੇ, ਉਹਨਾਂ ਦੇ ਬਾਬਤ ਵੀ ਜ਼ਿਕਰ ਆਉਂਦਾ ਜੋ ਜ਼ਿਆਦਾ ਵਿਸਥਾਰ ਨਾ ਕਰਾਂ। ਜਿਵੇਂ ਸਭ ਤੋਂ ਉੱਤਮ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਸਤੀਆਂ ਦੇ ਬਾਬਤ ਜ਼ਿਕਰ ਆਉਂਦਾ ਹੈ। ਸਾਧ ਸੰਗਤ ਜੀ, ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਸਾ ਰਾਗ ਵਿੱਚ ਭਜਨ ਆਉਂਦੇ ਆ, ਆਖਾਂ ਜੀਵਾ ਵਿਸਰੈ ਮਰ ਜਾਓ। ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਖਦੇ ਤੇ ਜੀਵਤ ਪਾ ਦੇ ਵਿੱਚ ਹਨ, ਨਹੀਂ ਤਾਂ ਕਹਿੰਦੇ ਮਹਾਰਾਜ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ। ਐਸੇ ਜਿਹੜੇ ਉੱਤਮ ਬੰਦਗੀ ਕਰਨ ਵਾਲੇ ਮਹਾਂਪੁਰਸ਼ ਰੂਪ ਸਤੀਆਂ ਹਨ ਉਹ ਵੀ ਅਣਗਿਣਤ ਹਨ, ਅਸੰਖ ਸਤੀ। ਫਿਰ ਅਨੇਕਾਂ ਪ੍ਰਕਾਰ ਦਾ ਉਹਨਾਂ ਦੇ ਸਤ ਰੱਖਣ ਦਾ ਫਲ ਹੈ, ਅਨੇਕਾਂ ਪ੍ਰਕਾਰ ਦੇ ਸਤ ਰੱਖਣ ਦੇ ਵਿਧੀ ਵਿਧਾਨ ਹਨ, ਅਣਗਿਣਤ ਹੀ ਪ੍ਰਕਾਰ ਦੇ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਸਤ ਰੱਖਣ ਦੇ ਬਾਬਤ ਜ਼ਿਕਰ ਆਉਂਦਾ ਹੈ। ਔਰ ਇਸੇ ਪ੍ਰਕਾਰ ਫਿਰ ਪੜੋ ਜੀ। ਅਸੰਖ ਸਦੀ ਅਸੰਖ ਦਾਤਾਰ। ਹਜ਼ੂਰ ਕਹਿੰਦੇ ਹੈ ਸਿੱਧੋ ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦੇ ਜਗਤ ਦੇ ਅੰਦਰ ਦਾਤੇ ਹਨ। ਕੋਈ ਥੋੜਾ ਦਾਨ ਕਰਕੇ ਕਹਿੰਦਾ ਕਿ ਮੈਂ ਵੀ ਦਾਤਾ, ਕੋਈ ਜ਼ਿਆਦਾ ਦਾਨ ਕਰਕੇ ਦਾਤਾ ਬਣੀ ਬੈਠਾ, ਪਰ ਸਭ ਤੋਂ ਸ਼੍ਰੋਮਣੀ ਦਾਤਾ ਹੈ ਪਰਮਾਤਮਾ। ਅਕਾਲ ਪੁਰਖ ਪਰਮੇਸ਼ਰ ਜੈਸਾ ਕੋਈ ਦਾਤਾ ਜਗਤ ਅੰਦਰ ਨਹੀਂ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਗੁਰਬਾਣੀ ਦੇ ਬਚਨਾਂ ਅਨੁਸਾਰ 4 ਪ੍ਰਕਾਰ ਦੇ ਪ੍ਰਮੁੱਖ ਦਾਤੇ ਮੰਨੇ ਗਏ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਹਨ ਕਿ ਇੱਕ ਉਹ ਦਾਤੇ ਹਨ ਜਿਹੜੇ ਦਾਨ ਕਰਕੇ ਤੇ ਫਿਰ ਸਬਰ ਸੰਤੋਖ ਰੱਖਦੇ ਹੈ, ਮਨ ਵਿੱਚ ਕੋਈ ਲਾਲਸਾ ਨਹੀਂ ਰੱਖਦੇ, ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ। ਇਹ ਨਹੀਂ ਕਿ ਆਹ ਦਾਨ ਕਰਕੇ ਆਖਣਾ ਕਿ ਇਹਦੇ ਬਦਲੇ ਮੈਨੂੰ ਬਹੁਤਾ ਮਿਲ ਜਾਵੇ। ਉਹ ਸਬਰ ਸੰਤੋਖੀ ਦਾਤੇ ਮੰਨੇ ਗਏ ਹਨ। ਸਤਿਆ ਮਨ ਸੰਤੋਖ ਉਪਜੈ, ਇਹ ਪਹਿਲੀ ਪ੍ਰਕਾਰ ਦੇ ਦਾਤੇ ਹੈ। ਦੇਣਾ ਕਹਿ ਵਿਚਾਰ, ਤੇ ਦੂਸਰੀ ਪ੍ਰਕਾਰ ਦੇ ਜਿਹੜੇ ਦਾਤੇ ਹਨ ਉਹ ਦੇਣ ਲੱਗਿਆਂ ਬਾਰ-ਬਾਰ ਵਿਚਾਰਾਂ ਕਰਦੇ ਹੈ। ਜੇ ਕਿਸੇ ਨੂੰ ਦਾਨ ਦੇ ਦਿੱਤਾ ਨਾ 2-4 ਵਾਰ ਤੇ ਆਖਣਾ ਇਹ ਤਾਂ ਰੋਜ਼ ਹੀ ਤੁਰਿਆ ਰਹਿੰਦਾ, ਫਿਰ ਦੇਣ ਤੋਂ ਗੁਰੇਜ਼ ਕਰਨਾ, ਫਿਰ ਜਾਂ ਪਛਤਾਤਾਪ ਕਰਨਾ ਕਿ ਇਹਨੂੰ ਦਾਨ ਦੇ ਦਿੱਤਾ ਹੈ ਇਹ ਮੈਂ ਹੋਰ ਥਾਂ ਕਿਤੇ ਵਰਤਣਾ ਸੀਗਾ। ਇਸ ਪ੍ਰਕਾਰ ਉਹ ਦੇਣਾ ਕਹਿ ਵਿਚਾਰ, ਦੂਜੀ ਪ੍ਰਕਾਰ ਦੇ ਦਾਤੇ ਦੇਣ ਤੋਂ ਵਿਚਾਰਾਂ ਹੀ ਕਰਦੇ ਰਹਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਤੀਸਰੇ ਉਹ ਹਨ ਦੇ ਮੰਗੇ ਸਹਿਸਾ ਗੂਣਾ। ਦਾਨ ਦੇ ਕਰਕੇ ਨਾ, ਤੇ ਜਿਵੇਂ ਕਹਿੰਦੇ ਹਨ ਦਾਨ ਕਰਨਾ ਗੰਢਾ ਤੇ ਮੰਗਣਾ ਰੱਬ ਤੋਂ ਸੰਢਾ। ਔਰ ਇਸ ਪ੍ਰਕਾਰ ਦਾਨ ਕਰਨੀ ਧੇਲੀ ਤੇ ਮੰਗਣੀ ਰੱਬ ਤੋਂ ਹਵੇਲੀ। ਇਹ ਸਿਆਣਿਆਂ ਦੇ ਸਾਧ ਸੰਗਤ ਜੀ ਬੋਲ ਹੈ, ਸਿਆਣੇ ਪੁਰਖਾਂ ਦੇ, ਕਿ ਭਾਵ ਥੋੜਾ ਦਾਨ ਕਰਕੇ ਤੇ ਬਹੁਤਾ ਰੱਬ ਤੋਂ ਮੰਗਣਾ। ਸੇਵਾ ਥੋੜੀ ਮੰਗਣ ਬਹੁਤਾ, ਥੋੜੀ ਸੇਵਾ ਕਰਕੇ ਤੇ ਆਖਣਾ ਕਿ ਫਲ ਤਾਂ ਮੈਨੂੰ ਬਹੁਤ ਜ਼ਿਆਦਾ ਮਿਲ ਜਾਵੇ। ਇਸ ਪ੍ਰਕਾਰ ਇਹ ਸੰਸਾਰ ਦੇ ਅੰਦਰ ਤੀਜੀ ਪ੍ਰਕਾਰ ਦੇ ਦਾਤੇ ਹੈ, ਦੇ ਮੰਗੇ ਸਹਿਸਾ ਗੁਣਾ। ਤੇ ਚੌਥੀ ਪ੍ਰਕਾਰ ਦੇ ਦਾਤੇ ਹਨ ਸੋਭ ਕਰੇ ਸੰਸਾਰ, ਜਗ ਵਿੱਚ ਸੋਭਾ ਪਾਉਣ ਦੇ ਵਾਸਤੇ ਕਿ ਸਾਡੀ ਜਗਤ ਸੋਭਾ ਕਰੇ। ਜੇ ਗਰੀਬਾਂ ਨੂੰ ਦਾਨ ਦੇਵਾਂਗੇ ਨਾ ਤੇ ਜਗਤ ਦੇ ਲੋਕ ਬੜੀ ਸਾਡੀ ਸੋਭਾ ਕਰਨਗੇ ਜੀ, ਬੜਾ ਵੱਡਾ ਇਹ ਦਾਨੀ ਹੈ, ਇਹਦੇ ਵਰਗਾ ਤੇ ਦਾਨੀ ਪੁਰਸ਼ ਕੋਈ ਹੈ ਹੀ ਨਹੀਂ ਹੈ। ਇਸ ਪ੍ਰਕਾਰ ਚੌਥੀ ਪ੍ਰਕਾਰ ਦੇ ਜਿਹੜੇ ਦਾਤੇ ਆ ਨਾ, ਉਹ ਸਾਧ ਸੰਗਤ ਜੀ ਥੋੜਾ ਦਾਨ ਕਰਕੇ ਤੇ ਫਿਰ ਮੀਡੀਆ ਦੇ ਰਾਹੀਂ ਬੜਾ ਪ੍ਰਚਾਰ ਕਰਨਾ, ਜਾਂ ਫਿਰ ਸਾਈਨ ਬੋਰਡਾਂ 'ਤੇ ਔਰ ਇਸ ਪ੍ਰਕਾਰ ਅਖਬਾਰਾਂ ਦੇ ਵਿੱਚ ਥੋੜਾ ਦਾਨ ਕਰਕੇ ਤੇ ਪਤਲਾ ਬਹੁਤੀ ਬਾਜ਼ਾਰ ਵਿੱਚ ਜਾ ਕੇ ਖਿਲਾਰ ਦੇਣੀ ਹੈ ਕਿ ਇਹਨਾਂ ਨੇ ਬੜਾ ਦਾਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਉੱਤਮ ਦਾਨੀ ਇਹਨਾਂ ਦੇ ਵਿੱਚ ਉਹ ਹਨ, ਉਹ ਦਾਤੇ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਉਹਨਾਂ ਨੇ ਸਬਰ ਸੰਤੋਖ ਮਨ ਵਿੱਚ ਧਾਰਨ ਕਰਨਾ ਕੀਤਾ ਹੈ। ਸਦੀਆ ਮਨ ਸੰਤੋਖ ਉਪਜੈ। ਇਹ ਨਹੀਂ ਕਦੇ ਜਣਾਇਆ ਕਿ ਅਸੀਂ ਦਾਤੇ ਹਾਂ, ਅਸੀਂ ਦਾਤਾਂ ਦਿੰਦੇ, ਅਸੀਂ ਦਾਨ ਕਰਦੇ ਹਾਂ। ਉਹ ਪਰਮੇਸ਼ਰ ਦੀ ਦਾਤ ਜਾਣ ਕਰਕੇ ਨਿਮਰਤਾਵਾਨ ਹੋ ਕਰਕੇ ਲੋੜਵੰਦਾਂ ਨੂੰ
ਉਹ ਸਾਧ ਸੰਗਤ ਜੀ ਦਾਨ ਕਰ ਦਿੰਦੇ ਹਨ। ਇਹ ਉੱਤਮ ਦਾਨੀ ਮੰਨੇ ਗਏ ਹੈ। ਇਸ ਪ੍ਰਕਾਰ ਹਜੂਰ ਫਰਮਾਉਂਦੇ, ਫਿਰ ਪੜ੍ਹ ਦੇਵੋ ਜੀ। ਅਸੰਖ ਸਤੀ ਅਸੰਖ ਦਾਤਾਰ। ਅਣਗਿਣਤ ਪ੍ਰਕਾਰ ਦੇ ਐਸੇ ਸਤੀਆਂ ਹਨ, ਫਿਰ ਅਣਗਿਣਤ ਪ੍ਰਕਾਰ ਦੇ ਸਾਧ ਸੰਗਤ ਜੀ ਦਾਤੇ ਹੈ। ਪਰ ਸਭ ਤੋਂ ਉੱਤਮ ਦਾਤਾ ਹੈ ਪਰਮਾਤਮਾ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਜਿਸ ਪ੍ਰਥਾਏ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਹੈ, ਹੇ ਮਨਾ ਉਸ ਪਰਮਾਤਮਾ ਨੂੰ ਇੱਕ ਮਨ ਚਿਤ ਕਰਕੇ ਧਿਆਇਆ ਕਰ, ਜੋ ਪਰਮੇਸ਼ਰ ਦਾਤਾਂ ਦੇਣ ਤੋਂ ਕਦੇ ਗੁਰੇਜ਼ ਨਹੀਂ ਕਰਦਾ, ਫਿਰ ਦਾਤਾਂ ਦੇ ਕੇ ਕਦੇ ਪਛਤਾਤਾਪ ਨਹੀਂ ਕਰਦਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਉਹ ਪਰਮੇਸ਼ਰ ਕਦੇ ਪਛਤਾਤਾਪ ਨਹੀਂ ਕਰਦਾ। ਜਿਸ ਪਰਮਾਤਮਾ ਤੋਂ ਦਾਤਾਂ ਲੈਣ ਵਾਲੇ ਲੈ ਲੈ ਕਰਕੇ ਥੱਕ ਹਾਰ ਜਾਂਦੇ ਹੈ, ਪਰ ਪਰਮੇਸ਼ਰ ਦਾਤਾਂ ਦੇਣੇ ਤੋਂ ਗੁਰੇਜ਼ ਨਹੀਂ ਕਰਦਾ, ਨਾ ਕਦੇ ਥੱਕਦਾ ਹੈ। ਅਣਥੱਕ ਵਾਹਿਗੁਰੂ ਬੇਅੰਤ ਜੀਵਾਂ ਨੂੰ ਦਾਤਾਂ ਦੇ ਜਾਂਦਾ ਹੈ, ਦੇ ਜਾਂਦਾ ਹੈ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ ਅਨੇਕਾਂ ਪ੍ਰਕਾਰ ਦੇ ਦਾਤੇ ਵੀ ਹਨ। ਅਸੰਖ ਸੂਰ ਮੋਹ ਭਾਖ ਸਾਰ। ਅਣਗਿਣਤ ਪ੍ਰਕਾਰ ਦੇ ਸੂਰਮੇ ਹਨ। ਇਸ ਪੰਕਤੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਸੀ ਸ੍ਰਿਸ਼ਟੀ ਦੇ ਬਾਬਤ ਵੀ ਕਥਨ ਕੀਤਾ ਹੈ। ਹਜੂਰ ਕਹਿੰਦੇ ਅਸੰਖ ਸੂਰ ਮੋਹ ਭਖ ਸਾਰ। ਕਹਿੰਦੇ ਅਣਗਿਣਤ ਐਸੇ ਸੂਰਮੇ ਹਨ, ਜਿਹੜੇ ਢਾਲ ਲਏ ਤੋਂ ਬਿਨਾਂ ਹੀ ਦੁਸ਼ਮਣ ਦੇ ਸਾਹਮਣੇ ਹੋ ਕਰਕੇ ਜੂਝਣ ਲੱਗ ਪੈਂਦੇ ਹਨ। ਮੋਹ ਭਖ ਸਾਰ, ਆਪਣੇ ਮੁਖ ਦੇ ਉੱਪਰ ਵੀ ਸ਼ਸਤਰਾਂ ਦਾ ਵਾਰ ਖਾ ਲੈਂਦੇ, ਕੋਈ ਪਰਵਾਹ ਨਹੀਂ ਕਰਦੇ। ਔਰ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਸੇ ਪੰਕਤੀ ਨੂੰ ਸਾਂਦਕੀ ਸ੍ਰਿਸ਼ਟੀ ਦੇ ਵਿੱਚ ਵੀ ਕਥਨ ਕੀਤਾ। ਫਿਰ ਪੜ੍ਹ ਦੇਵੋ ਇਹੀ ਪੰਕਤੀ। ਅਸੰਖ ਸੂਰ ਮੋਹ ਭਖ ਸਾਰ। ਅਣਗਿਣਤ ਐਸੇ ਸੂਰਮੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਸੂਰਜ ਦੀ ਤਰ੍ਹਾਂ ਬ੍ਰਹਮ ਗਿਆਨ ਦਾ ਪ੍ਰਕਾਸ਼ ਚਮਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੰਖ ਸੂਰ ਮੋਹ ਭਖ ਸਾਰ। ਮੋਹ ਨਾਮ ਹੈ ਮੋਹ ਦਾ, ਜਿਨ੍ਹਾਂ ਨੇ ਮੋਹ ਦਾ ਭਖਣ ਕਰ ਦਿੱਤਾ ਹੈ, ਮੋਹ ਨੂੰ ਖਾ ਲਿਆ ਹੈ, ਨਸ਼ਟ ਕਰ ਦਿੱਤਾ, ਖਤਮ ਕਰ ਦਿੱਤਾ ਹੈ। ਔਰ ਸਾਰ ਨਾਮ ਹੈ ਸ੍ਰੇਸ਼ਟ ਪਰਮਾਤਮਾ ਦਾ, ਤੇ ਸਾਰ ਸ੍ਰੇਸ਼ਟ ਪਰਮੇਸ਼ਰ ਦੇ ਚਰਨਾਂ ਦੇ ਨਾਲ ਚਿੱਤ ਨੂੰ ਜੋੜਿਆ। ਕਦੇ ਚਿੱਤ ਬਿਰਤੀ ਨੂੰ ਸੰਸਾਰ ਦੀ ਮਮਤਾ ਦੇ ਮੇਰ ਦੇ ਵਿੱਚ ਨਹੀਂ ਲੱਗਣ ਦਿੱਤਾ। ਐਸੇ ਅਗਣਿਤ ਹੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜੋ ਭਗਤ ਜਨ ਹਨ, ਔਰ ਅਣਗਿਣਤ ਹੀ ਐਸੇ ਪਰਮੇਸ਼ਰ ਦੇ ਪਿਆਰੇ ਸੂਰਮੇ ਹਨ। ਫਿਰ ਇਸੇ ਪ੍ਰਕਾਰ ਹੀ ਪੰਕਤੀ। ਅਸੰਖ ਸੂਰ ਮੋਹ ਭਖ ਸਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜੋ ਕਥਨ ਕੀਤਾ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਸੂਰਮੇ ਹੁੰਦੇ ਹੈ। ਇੱਕ ਰਥੀ ਸੂਰਮਾ ਹੁੰਦਾ ਹੈ, ਦੂਜਾ ਮਹਾਰਥੀ ਸੂਰਮਾ ਹੁੰਦਾ ਹੈ, ਤੀਜਾ ਅੱਧ ਰਥੀ ਸੂਰਮਾ ਹੁੰਦਾ, ਜਿਹੜਾ ਅਣਗਿਣਤ ਦੇ ਨਾਲ ਲੜ ਕਰਕੇ ਵੀ ਫਤਿਹ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਪਾਵਨ ਬਾਣੀ ਅੰਦਰ ਬਚਨ ਕੀਤਾ ਹੈ। ਕਹਿੰਦੇ ਹਨ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਹੜਾ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਭ ਤੋਂ ਉੱਤਮ ਸੂਰਮਾ ਉਹ ਹੈ ਜਿਹਨੂੰ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਦਾ ਰੰਗ ਲੱਗਾ ਹੈ। ਪਰਮੇਸ਼ਰ ਦੇ ਨਾਮ ਦਾ ਰੰਗ ਜਿਨ੍ਹਾਂ ਦੇ ਹਿਰਦੇ ਨੂੰ ਲੱਗ ਗਿਆ, ਉਹ ਸਭ ਤੋਂ ਉੱਤਮ ਸੂਰਮਾ ਹੈ। ਉਸ ਨੇ ਵਿਕਾਰਾਂ ਰੂਪੀ ਦੁਸ਼ਮਣਾਂ ਤੇ ਫਤਿਹ ਪ੍ਰਾਪਤ ਕਰ ਲਈ ਹੈ। ਗਿਆਨ ਰੂਪੀ ਖੰਡੇ ਦੇ ਨਾਲ ਇਹ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਕੱਟ ਵੱਢ ਦੇਣਾ ਕੀਤਾ ਹੈ, ਔਰ ਇਸ ਪ੍ਰਕਾਰ ਸਭ ਤੇ ਫਤਿਹ ਪ੍ਰਾਪਤ ਕਰ ਲਈ ਹੈ। ਐਸੇ ਮਹਾਨ ਜਿਹੜੇ ਸਾਧ ਸੰਗਤ ਜੀ ਸੂਰਮੇ ਅਣਗਿਣਤ ਹਨ ਵਾਹਿਗੁਰੂ ਦੇ ਪਿਆਰੇ। ਔਰ ਇਸੇ ਪ੍ਰਕਾਰ ਮੋਹ ਭਖਸਾਰ, ਜਿਨ੍ਹਾਂ ਨੇ ਸਾਧ ਸੰਗਤ ਜੀ ਮੋਹ ਰੂਪੀ ਅਜਿਤ ਸੂਰਮੇ ਦਾ ਭਖਣ ਕਰ ਦਿੱਤਾ ਹੈ। ਇਹ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ। ਹੇ ਅਜਿਤ ਸੂਰ ਸੰਗਰਾਮੰ, ਅਤ ਬਲ ਨਾ ਬਹੁ ਮਰਦ ਨ ਹੈ। ਹਜੂਰ ਕਹਿੰਦੇ ਹਨ, ਹੈ ਅਜਿਤ ਰੂਪੀ ਅਜਿਤ ਮੋਹ ਰੂਪੀ ਸੂਰਮੇ, ਤੈਨੂੰ ਕੋਈ ਆਪਣੇ ਬਲ ਦੇ ਨਾਲ ਜਿੱਤ ਨਹੀਂ ਸਕਦਾ। ਜਿਸ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਉਹ ਫਿਰ ਸਾਧ ਸੰਗਤ ਜੀ ਮੋਹ ਦਾ ਵੀ ਭਖਣ ਕਰ ਦਿੰਦਾ ਹੈ। ਮੋਹ ਉਹਨਾਂ ਨੂੰ ਵਿਆਪਦਾ ਨਹੀਂ ਹੈ। ਇਸ ਲਈ ਹਜੂਰ ਕਹਿੰਦੇ ਹਨ, ਇਹ ਸਾਂਦਕੀ ਸ੍ਰਿਸ਼ਟੀ ਦੇ ਬਾਬਤ ਵੀ ਹਜੂਰ ਨੇ ਦੂਜੇ ਅਰਥ ਵਿੱਚ ਜ਼ਿਕਰ ਕੀਤਾ ਹੈ।
ਕਹਿੰਦੇ ਹਨ ਇਹ ਸਿੱਧੋ, ਜਿਨ੍ਹਾਂ ਨੇ ਮੋਹ ਰੂਪੀ ਦੁਸ਼ਮਣ ਦਾ ਭਖਣ ਕਰ ਦਿੱਤਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਸੂਰਜ ਵੱਧ ਵਾਹਿਗੁਰੂ ਦੇ ਬ੍ਰਹਮ ਗਿਆਨ ਦਾ ਪ੍ਰਕਾਸ਼ ਚਮਕਦਾ ਹੈ, ਉਹਨਾਂ ਨੇ ਪਰਮਾਤਮਾ ਦੇ ਸਾਰ ਸ੍ਰੇਸ਼ਟ ਸਰੂਪ ਨੂੰ ਜਾਣ ਦੇਣਾ ਕੀਤਾ ਹੈ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਪ੍ਰਕਾਰ ਦਾ ਮੋਨ ਹੈ ਜੋ ਤੇਲ ਧਾਰਾ, ਸਾਧ ਸੰਗਤ ਜੀ, ਤੇਲ ਦੀ ਧਾਰਾਵਤ ਜੋ ਬਿਰਤੀ ਨੂੰ ਲਾਗ ਕਰਕੇ ਅਨੇਕਾਂ ਪ੍ਰਕਾਰ ਕਰਕੇ ਜਗਤ ਅੰਦਰ ਬੈਠੇ ਰਹਿੰਦੇ ਹਨ, ਮੋਨ ਨੂੰ ਧਾਰਨ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਕਥਨ ਕੀਤਾ, ਫਿਰ ਇਹ ਪੜ੍ਹ ਦੇਵੋ ਜੀ। ਅਸੰਖ ਮੋਨ ਲਿਵ ਲਾਏ ਤਾਰ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਇਹ ਸਿੱਧੋ, ਜਿਵੇਂ ਜੜ ਮੋਨ ਹੁੰਦਾ ਹੈ ਔਰ ਇਸੇ ਪ੍ਰਕਾਰ ਗੁੰਗ ਮੋਨ ਹੁੰਦਾ ਹੈ, ਕਾਸ਼ਟ ਮੋਨ ਹੁੰਦਾ ਹੈ, ਗਿਆਨ ਮੋਨ ਹੁੰਦਾ ਹੈ, ਇਹ ਅਣਗਿਣਤ ਪ੍ਰਕਾਰ ਦਾ ਸਾਧ ਸੰਗਤ ਜੀ ਮੋਨ ਹੁੰਦਾ ਹੈ। ਜਿਸ ਦੇ ਬਾਬਤ ਜ਼ਿਕਰ ਆਉਂਦਾ, ਜਿਹੜਾ ਗੁੰਗ ਮੋਨ ਹੁੰਦਾ ਹੈ ਨਾ, ਜਿਵੇਂ ਜਨਮ ਦੇ ਸਮੇਂ ਤੋਂ ਹੀ ਸਾਧ ਸੰਗਤ ਜੀ ਕੋਈ ਮਨੁੱਖ ਗੂੰਗਾ ਹੋਵੇ, ਰਸਨਾ ਵਿੱਚ ਬੋਲਣ ਦੀ ਸ਼ਕਤੀ ਨਾ ਹੋਵੇ, ਉਹਨੂੰ ਗੁੰਗ ਮੋਨ ਆਖਿਆ ਜਾਂਦਾ ਹੈ। ਜਾਂ ਫਿਰ ਕਿਸੇ ਸਮੇਂ ਬਾਅਦ ਜ਼ਬਾਨ ਦੇ ਵਿੱਚ ਕੋਈ ਵਲ ਪੈ ਜਾਵੇ, ਕਿਸੇ ਪ੍ਰਕਾਰ ਕੋਈ ਕਸ਼ਟ ਆ ਕਰਕੇ ਬੋਲਣ ਦੀ ਸ਼ਕਤੀ ਖੋਹ ਲਵੇ, ਦੂਰ ਹੋ ਜਾਵੇ, ਉਹਨੂੰ ਗੁੰਗ ਮੋਨ ਆਖਿਆ ਜਾਂਦਾ ਹੈ। ਇੱਕ ਕਾਸ਼ਟ ਮੋਨ ਹੁੰਦਾ ਹੈ, ਜਿਹੜਾ ਲੱਕੜ ਦੀ ਤਰ੍ਹਾਂ ਹਟ ਕਰਕੇ ਸਾਧ ਸੰਗਤ ਜੀ ਮੋਨ ਧਾਰਨ ਕਰਕੇ ਰੱਖਣਾ, ਜਾਂ ਕਿਸੇ ਪ੍ਰਕਾਰ ਦਾ ਮੰਤਰ ਸਿੱਧ ਕਰਨ ਦੇ ਵਾਸਤੇ ਕਿ ਮੈਂ ਦੂਜੇ ਤੋਂ ਨਸ਼ਟ ਕਰ ਦੇਣਾ ਤੇ ਮੇਰੀ ਚੜ੍ਹਾਈ ਹੋ ਜਾਵੇ, ਔਰ ਆਪਣੀ ਪ੍ਰਤਿਸ਼ਠਾ ਵਧਾਉਣ ਦੇ ਵਾਸਤੇ ਮੋਨ ਧਾਰਨ ਕਰ ਲੈਣਾ, ਕਿਸੇ ਮੰਤਰ ਨੂੰ ਸਿੱਧ ਕਰਨਾ, ਇਹ ਕਾਸ਼ਟ ਮੋਨ ਦੇ ਵਿੱਚ ਆ ਜਾਂਦਾ ਹੈ। ਔਰ ਇੱਕ ਸਾਧ ਸੰਗਤ ਜੀ ਜੜ ਮੋਨ ਹੁੰਦਾ, ਜਿਹੜਾ ਮੂਰਖਤਾ ਕਰਕੇ ਗੂੰਗੇ ਬਣ ਕੇ ਚੁੱਪ ਹੋ ਕੇ ਰਹਿਣਾ, ਭਾਵੇਂ ਕੋਈ ਗੁਰੂ ਦੀ ਨਿੰਦਿਆ ਕਰਦਾ ਹੋਵੇ ਤਾਂ ਵੀ ਗੂੰਗੇ ਬਣ ਕੇ ਬੈਠੇ ਰਹਿਣਾ, ਉੱਥੇ ਵੀ ਕੁਝ ਬੋਲਣਾ ਨਾ, ਜਾਂ ਫਿਰ ਵਿਦਵਾਨਾਂ ਦੀ ਸਭਾ ਦੇ ਵਿੱਚ ਕੋਈ ਗੱਲ ਨਾ ਫੁਰਨੀ, ਉਹਨੂੰ ਜੜ ਮੋਨ ਆਖਿਆ ਜਾਂਦਾ ਹੈ। ਤੇ ਸਭ ਤੋਂ ਉੱਤਮ ਮੋਨ ਹੈ ਗਿਆਨ ਮੋਨ, ਜੋ ਹਰ ਪ੍ਰਕਾਰ ਦਾ ਗਿਆਨ ਪ੍ਰਾਪਤ ਹੋ ਜਾਵੇ। ਸੰਸਾਰ ਦੇ ਜਿਹੜਾ ਇਹ ਸੰਸਾਰ ਦੇ ਜੀਵ ਹੈ ਨਾ, ਜਗਤ ਹੈ, ਇਹ ਅਸਤ ਜੜ ਦੇ ਦੁੱਖ ਰੂਪ ਪ੍ਰਤੀਤ ਹੋਣ ਲੱਗ ਪਵੇ। ਇਹ ਸਾਧ ਸੰਗਤ ਜੀ ਗਿਆਨ ਮੋਨ ਹੈ। ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਨਜ਼ਰ ਨਾ ਹੀ ਆਵੇ। ਫਿਰ ਕਹਿੰਦੇ ਹਨ ਕਿ ਬੋਲਣਾ ਕਿਹਦੇ ਨਾਲ ਹੈ। ਸਾਧ ਸੰਗਤ ਜੀ ਗ੍ਰੰਥਾਂ ਵਿੱਚ ਵਚਨ ਆਉਂਦੇ ਆ, ਕਹਿੰਦੇ ਹਨ ਕਿ ਬੋਲਦਾ ਉਹ ਕਿਸੇ ਦੇ ਨਾਲ ਨਹੀਂ, ਮਨ ਵਿੱਚ ਨਿਸ਼ਚਾ ਕਰਕੇ ਕਿ ਬੋਲਣਾ ਕਿਹਦੇ ਨਾਲ, ਜੇਕਰ ਦੂਜਾ ਹੋਵੇ ਤੇ ਤਾਂ ਕਿਸੇ ਨਾਲ ਵਚਨ ਕਰੀਏ। ਉਹ ਸਾਧ ਸੰਗਤ ਐਸਾ ਗਿਆਨ ਮੋਨ ਧਾਰਨ ਕਰਕੇ ਰੱਖਦੇ ਆ। ਉਹ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਕਰਕੇ ਰਹਿੰਦੇ ਆ। ਇਸ ਪ੍ਰਕਾਰ ਹਜੂਰ ਕਹਿੰਦੇ, ਫਿਰ ਪੜ੍ਹ ਦੇਵੋ ਜੀ। ਅਸੰਖ ਮੋਨ ਲਿਵ ਲਾਏ ਤਾਰ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਹੈ ਸਿੱਧੋ, ਜੋ ਤੇਲ ਵੱਤ ਧਾਰਾ ਦੇ ਵੱਤ ਸਾਧ ਸੰਗਤ ਜੀ ਬਿਰਤੀਆਂ ਲਾ ਕਰਕੇ, ਜਾਂ ਫਿਰ ਜਿਹੜਾ ਜ਼ਬਾਨ ਤੋਂ ਇਹ ਮੁਖ ਤੋਂ ਚੁੱਪਤਾ ਧਾਰਨ ਕਰਕੇ ਅਣਗਿਣਤ ਪ੍ਰਕਾਰ ਦੇ ਐਸੇ ਮੋਨੀ ਹਨ। ਅਣਗਿਣਤ ਪ੍ਰਕਾਰ ਦਾ ਮੋਨ ਹੈ, ਅਣਗਿਣਤ ਪ੍ਰਕਾਰ ਦੇ ਮੋਨ ਧਾਰਨ ਕਰਨ ਵਾਲੇ ਮੋਨੀ ਹੈ। ਅਣਗਿਣਤ ਪ੍ਰਕਾਰ ਦੇ ਗ੍ਰੰਥ ਹਨ ਜਿਨ੍ਹਾਂ ਵਿੱਚ ਮੋਨ ਰੱਖਣ ਦੇ ਬਾਬਤ ਦੱਸਿਆ ਜਾਂਦਾ ਹੈ। ਅਣਗਿਣਤ ਪ੍ਰਕਾਰ ਹੀ ਮੋਨ ਧਾਰਨ ਕਰਨ ਦਾ ਫਲ ਹੈ। ਕੁਦਰਤ ਕਵਣ ਕਹਾ ਵਿਚਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ, ਇਹ ਕਿੰਨਾ ਕੁ ਆਪ ਜੀ ਨੂੰ ਕਥਨ ਕਰਕੇ ਦਸੀਏ ਖਾਂ। ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦਾ ਭਲਾ ਕੌਣ ਵਿਚਾਰ ਕਰ ਸਕਦਾ ਹੈ। ਕੁਦਰਤ ਕਵਣ ਕਹਾ ਵਿਚਾਰ, ਕਿਸ ਵਿੱਚ ਇੰਨਾ ਬਲ ਹੈ ਕਿ ਪਰਮਾਤਮਾ ਦੀ ਸ਼ਕਤੀ ਨੂੰ ਕੋਈ ਕਥਨ ਕਰ ਲਵੇ, ਨਾਮੁਮਕਿਨ ਹੈ। ਵਾਰਿਆ ਨਾ ਜਾਵਾ ਏਕ ਵਾਰ, ਬਹੁਤੇ ਤਾਂ ਕੀ ਇੱਕ ਰੋ ਮਾਤਰ ਵੀ ਪਰਮੇਸ਼ਰ ਦਾ ਕਥਨ ਨਹੀਂ ਕੀਤਾ ਜਾ ਸਕਦਾ। ਇੱਕ ਵਾਲ ਦੀ ਸ਼ਕਤੀ ਜਿੰਨਾ ਵੀ ਪਰਮੇਸ਼ਰ ਦਾ ਕੋਈ ਬਿਆਨ ਨਹੀਂ ਕਰ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ। ਹਜੂਰ ਕਹਿੰਦੇ ਹਨ, ਪਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕਰਨੀ ਚਾਹੀਦੀ ਹੈ। ਇਹ ਪਰਮਾਤਮਾ ਜੋ ਆਪ ਜੀ ਨੂੰ ਭਾਵਦਾ ਹੈ ਨਾ, ਉਹ ਹੀ ਭਲੀ ਕਾਰ ਹੈ। ਉਹ ਹੀ ਮਹਾਰਾਜ ਕਾਰ, ਉਹ ਚੰਗਾ ਕਰਮ ਹੈ। ਉਹ ਹੀ ਮਹਾਰਾਜ ਸੱਚੇ ਪਾਤਸ਼ਾਹ, ਉਹਦੇ ਵਿੱਚ ਹੀ ਸਾਡਾ ਭਲਾ ਹੈ ਜੋ ਆਪ ਜੀ ਨੂੰ ਭਾਵਦਾ ਹੈ। ਤੂੰ ਸਦਾ ਸਲਾ
ਬੇਨਤੀਆਂ ਕਰਨੀਆਂ ਚਾਹੀਦੀਆਂ, ਪਰਮਾਤਮਾ ਤੂੰ ਸਦੀਵੀ ਕਾਲ ਵਾਸਤੇ ਮਹਾਰਾਜ ਸਲਾਮਤ ਰਹਿਣ ਵਾਲਾ ਹੈ। हे ਆਕਾਰ ਤੋਂ ਰਹਿਤ ਨਿਰਗੁਣ ਸਰੂਪ ਦੇ ਅੰਦਰ ਪਰਮੇਸ਼ਰ ਆਪ ਜੀ ਦਾ ਸਰੂਪ ਸਦੀਵੀ ਕਾਲ ਵਾਸਤੇ ਸੱਚਾ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਔਰ ਇਹਦੇ ਅੰਦਰ ਜੋ ਅੰਤਰੀਵ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਕੇਵਲ 2-4 ਮਿੰਟ ਦੇ ਵਿੱਚ ਸਾਧ ਸੰਗਤ ਜੀ ਸਮਾਪਤੀ ਹੋ ਜਾਣੀ ਹੈ। ਜਿਵੇਂ ਬਾਬਾ ਲਹਿਣਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਇਹ ਮਹਾਰਾਜ ਜਾਪ ਕਰਨ ਦਾ ਕੀ ਮਹਾਤਮ ਹੈ ਕਿ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਕਰਨਾ ਸਭ ਤੋਂ ਸ਼੍ਰੋਮਣੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਤਮ ਕੀ ਹੈ? ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹੈ, ਫਿਰ ਇਹ ਪੌੜੀ ਸ਼ੁਰੂ ਤੋਂ ਪੜ੍ਹ ਦੇਵੋ ਜੀ। ਅਸੰਖ ਜਪ ਅਸੰਖ ਭਾਉ, ਜੋ ਅਸੰਖ ਨਾਮ ਹੈ ਅਣਗਿਣਤ ਦਾ, ਸਾਧ ਸੰਗਤ ਜੋ ਪਰਮਾਤਮਾ ਦਾ ਸਰੂਪ ਅਣਗਿਣਤ ਹੈ, ਉਹ ਇੱਕ ਹੀ ਪਰਮਾਤਮਾ ਇੱਕ ਸਰੂਪ ਤੋਂ ਹੀ ਅਣਗਿਣਤ ਰੂਪ ਹੋਇਆ ਹੈ। ਔਰ ਅਸੰਖ ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ, ਅਸੰਖ ਉਹ ਹੈ ਜਿਹਨੂੰ ਗਿਣਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਐਸਾ ਪਰਮਾਤਮਾ ਦਾ ਸਰੂਪ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, हे ਗੁਰਸਿੱਖੋ ਅਸੰਖ ਜਪ ਅਸੰਖ ਭਾਉ, ਜਿਨ੍ਹਾਂ ਨੇ ਐਸੇ ਨਾ ਤੋਲੇ ਜਾਣ ਵਾਲੇ, ਨਾ ਮਾਪੇ ਜਾਣ ਵਾਲੇ, ਨਾ ਗਿਣਤੀ ਕਰਨ ਵਾਲੇ, ਭਾਵ ਕਿਸੇ ਵੀ ਢੰਗ ਦੇ ਨਾਲ ਵਾਹਿਗੁਰੂ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਸ ਅਣਗਿਣਤ ਸਰੂਪ ਵਾਹਿਗੁਰੂ ਦੇ ਸਰੂਪ ਦਾ ਜਿਨ੍ਹਾਂ ਨੇ ਜਾਪ ਕੀਤਾ, ਅਸੰਖ ਭਾਵ, ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਅਨੇਕਾਂ ਪ੍ਰਕਾਰ ਦਾ ਪ੍ਰੇਮ ਪ੍ਰਗਟ ਕਰ ਦਿੱਤਾ ਹੈ। ਔਰ ਅਨੇਕਾਂ ਪ੍ਰਕਾਰ ਦਾ ਪ੍ਰੇਮ ਤੋਂ ਸਭ ਤੋਂ ਸ਼੍ਰੋਮਣੀ ਪ੍ਰੇਮ ਵਾਹਿਗੁਰੂ ਨੇ ਆਪਣੇ ਚਰਨਾਂ ਦਾ ਉਹ ਪ੍ਰਗਟ ਕਰ ਦਿੱਤਾ ਹੈ। ਅਸੰਖ ਪੂਜਾ ਅਸੰਖ ਤਪ ਤਾਉ, ਇਹ ਮਹਾਰਾਜ ਸੱਚੇ ਪਾਤਸ਼ਾਹ ਅਣਗਿਣਤ ਵਾਹਿਗੁਰੂ ਦੇ ਜਾਪ ਕਰਨੇ ਕਰਕੇ ਹੋਰ ਕੀ ਕੀ ਮਹਾਤਮ ਮਿਲਦਾ ਹੈ। ਕਹਿੰਦੇ ਹਨ ਕਿ ਜਿਹੜੇ ਅਣਗਿਣਤ ਪ੍ਰਕਾਰ ਦੀ ਪੂਜਾ ਹੈ ਨਾ, ਜਿਵੇਂ 16 ਪ੍ਰਕਾਰ ਦੀ ਪ੍ਰਮੁੱਖ ਪੂਜਾ ਮੰਨੀ ਜਾਂਦੀ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ, ਇਹ ਸਾਰੀ ਪੂਜਾ ਕਰਨੇ ਦਾ ਫਲ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦਾ ਜੋ ਵਾਹਿਗੁਰੂ ਦਾ ਜਾਪ ਕਰਦੇ ਹੈ। ਅਸੰਖ ਪੂਜਾ ਅਸੰਖ ਤਪ ਤਾਉ, ਜਿਹੜੇ ਤਪਸਵੀ ਜੀਵਨ ਭਰ ਤਪ ਕਰ ਕਰਕੇ, ਤਪ ਸਾਧਨਾ ਕਰ ਕਰਕੇ ਮਹਾਤਮ ਪਾਉਂਦੇ ਹੈ ਨਾ, ਪਰਮੇਸ਼ਰ ਦਾ ਜਾਪ ਕਰਨੇ ਕਰਕੇ ਹੀ ਸਾਰਾ ਤਪ ਸਾਧਨਾ ਦਾ ਫਲ ਮਿਲ ਜਾਂਦਾ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਗੁਰਸਿੱਖੋ ਜਿਨ੍ਹਾਂ ਨੇ ਭਾਵਨਾ ਦੇ ਨਾਲ ਅਣਗਿਣਤ ਸਰੂਪ ਵਾਹਿਗੁਰੂ ਦਾ ਜਾਪ ਕੀਤਾ, ਉਹਨਾਂ ਦੇ ਮੁਖੋਂ ਹੀ ਵੇਦਾਂ ਦੇ ਪਾਠ ਸਫੁਰਨ ਹੋਣ ਲੱਗ ਪਏ ਹਨ। ਉਹਨਾਂ ਨੂੰ ਬਹੁਤੇ ਗ੍ਰੰਥ ਵੀ ਨਹੀਂ ਪੜ੍ਹਨੇ ਪਏ, ਉਹਨਾਂ ਨੂੰ ਗ੍ਰੰਥਾਂ ਦਾ ਪਾਠ ਵੀ ਨਹੀਂ ਪੜ੍ਹਨਾ ਪਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਭਾਵਨਾ ਦੇ ਨਾਲ ਜਾਪ ਕੀਤਾ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ, ਉਹ ਕਹਿੰਦੇ ਹਨ ਕਿ ਮੁਖੀ ਪਾਠੀ ਉਹ ਮੰਨੇ ਗਏ ਹੈ, ਉਹ ਸ਼੍ਰੋਮਣੀ ਪਾਠੀ ਮੰਨੇ ਗਏ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਜਾਪ ਕੀਤਾ ਹੈ। ਅਸੰਖ ਜੋਗ ਮਨ ਰਹਿ ਉਦਾਸ, ਜਿਵੇਂ ਅਣਗਿਣਤ ਪ੍ਰਕਾਰ ਦਾ ਯੋਗ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਜਾਪ ਕਰਨੇ ਕਰਕੇ, ਜਿਵੇਂ ਸਾਧ ਸੰਗਤ ਜੀ ਜਿੰਨਾ ਕੋ ਯੋਗ ਕਰਨੇ ਦਾ ਮਹਾਤਮ ਫਲ ਮਿਲਣਾ ਹੈ ਨਾ, ਇੱਕ ਜਾਂ ਦੋ ਕਿੰਨੇ ਕੁ ਯੋਗ ਆਪਣੇ ਜੀਵਨ ਦੇ ਵਿੱਚ ਕੋਈ ਕਮਾ ਸਕਦਾ ਹੈ। ਪਰ ਹਜੂਰ ਕਹਿੰਦੇ ਜਿੰਨੇ ਵੀ ਪ੍ਰਕਾਰ ਦਾ ਯੋਗ ਹੈ, ਹਰ ਪ੍ਰਕਾਰ ਦੇ ਯੋਗ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜੋ ਪਰਮੇਸ਼ਰ ਦਾ ਜਾਪ ਕਰਦੇ ਹਨ। ਅਸੰਖ ਯੋਗ ਮਨ ਰਹੇ ਉਦਾਸ, ਅਥਵਾ ਜਿਨ੍ਹਾਂ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅਣਗਿਣਤ ਦੇ ਨਾਲ ਯੋਗ ਜੁੜਨਾ ਕੀਤਾ ਹੈ, ਉਹਨਾਂ ਨੇ ਮਨ ਕਰਕੇ ਸੰਸਾਰ ਵਿੱਚੋਂ ਉਦਾਸ ਹੋ ਜਾਣਾ ਕੀਤਾ। ਉਹ ਮਨ ਕਰਕੇ ਜਗਤ ਵਿੱਚ ਉਪਰਾਮ ਹੋ ਕਰਕੇ ਰਹਿੰਦੇ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੋ ਕਰਕੇ ਜੀਵਨ ਨਿਰਵਾਹ ਕਰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਨੇਕਾਂ ਪ੍ਰਕਾਰ ਦੀ ਜੋ ਭਗਤੀ ਹੈ, ਅਨੇਕਾਂ ਪ੍ਰਕਾਰ ਦੇ ਭਗਤੀ ਕਰਨੇ ਦਾ ਜੋ ਫਲ ਪ੍ਰਾਪਤ ਹੋਣ ਵਾਲਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਵਾਹਿਗੁਰੂ ਦਾ ਜਾਪ ਕਰਨ ਵਾਲਿਆਂ ਨੂੰ ਸੁਦੇ ਹੀ ਪ੍ਰਾਪਤ ਹੋ ਜਾਂਦਾ ਹੈ, ਜੋ ਪਰਮੇਸ਼ਰ ਦਾ ਜਾਪ ਕਰਦੇ ਹੈ। ਔਰ ਇਸੇ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਜਿਹੜੇ ਗੁਣ ਹਨ ਉਹਨਾਂ ਗੁਰਮੁਖਾਂ ਦੇ ਵਿੱਚ ਆ ਜਾਂਦੇ ਹੈ, ਸ਼ੁਭ ਗੁਣ ਉਹਨਾਂ ਦੇ ਹਿਰਦੇ ਅੰਦਰ ਆ ਕਰਕੇ ਪ੍ਰਗਟ ਹੋ ਜਾਂਦੇ ਹੈ। ਫਿਰ ਅਨੇਕਾਂ ਪ੍ਰਕਾਰ ਦਾ ਜਿਹੜਾ ਗਿਆਨ ਹੈ, ਅਨੇਕਾਂ ਪ੍ਰਕਾਰ ਦੀਆਂ ਵਿਚਾਰਾਂ ਹਨ,
ਸਭ ਵਿਚਾਰਾ ਹਰ ਪ੍ਰਕਾਰ ਦਾ ਗਿਆਨ ਪਰਮੇਸ਼ਰ ਦਾ ਜਾਪ ਕਰਨ ਵਾਲੇ ਗੁਰਮੁਖਾਂ ਨੂੰ ਸਦੇ ਹੀ ਪ੍ਰਾਪਤ ਹੋ ਜਾਂਦਾ ਹੈ। ਅਸੰਖ ਸਤੀ ਅਸੰਖ ਦਾਤਾਰ। ਸਦੀ ਨਾਮ ਹੈ ਦਾਨੀ ਦਾ। ਹਜੂਰ ਕਹਿੰਦੇ ਹਨ ਜਿਹੜਾ ਦਾਨ ਕਰਨ ਦਾ ਫਲ ਹੈ ਨਾ, ਕਿ ਜਿੰਨਾ ਕੁ ਕੋਈ ਦਾਨ ਕਰਦਾ ਹੈ ਉਹਨਾਂ ਜ਼ਿਆਦਾ ਨੂੰ ਫਲ ਮਿਲ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤਾ, ਜਿਵੇਂ ਗੁਰਬਾਣੀ ਵਿੱਚ ਹਰੀ ਚੰਦ ਰਾਜੇ ਦੇ ਬਾਬਤ ਜ਼ਿਕਰ ਆਉਂਦਾ ਕਿ ਬੜਾ ਵੱਡਾ ਦਾਨੀ ਸੀਗਾ, 18 ਭਾਰ ਸੋਨਾ ਦਾਨ ਕਰਦਾ ਸੀ ਨਿਤ ਹੀ। ਹਜੂਰ ਨੇ ਬਚਨ ਕੀਤੇ ਹਨ, ਹਰੀ ਚੰਦ ਦਾਨ ਕਰੈ ਜਸ ਦੇਵੈ, ਪਰ ਅਗਲਾ ਬਚਨ ਆਉਂਦਾ ਬਿਨ ਗੁਰ ਅੰਤ ਨਾ ਪਾਏ ਅਭੇਵੈ। ਇਹ ਇਕੱਲਾ ਇਹਦੇ ਨਾਲ ਕੋਈ ਵੱਡਾ ਦਾਨੀ ਥੋੜ੍ਹਾ ਬਣ ਜਾਂਦਾ, ਪਰਮੇਸ਼ਰ ਦੇ ਭੇਦ ਨੂੰ ਥੋੜ੍ਹਾ ਕੋਈ ਪਾ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਪ ਹੀ ਪਰਮੇਸ਼ਰ ਦਾ ਸਭ ਤੋਂ ਸ਼੍ਰੋਮਣੀ ਹੈ। ਇਸ ਲਈ ਇਹ ਗੁਰਸਿੱਖੋ ਐਸੇ ਜਿਹੜੇ ਹਨ ਅਸੰਖ ਸਦੀ ਅਸੰਖ ਦਾਤਾਰ। ਦਾਤ ਨਾਮ ਦਾਤਾਂ ਦਾ ਹੈ ਤੇ ਆਰ ਨਾਮ ਪ੍ਰਾਪਤ ਹੋਣ ਵਾਲੇ ਦਾ ਹੈ। ਜੋ ਦਾਤਿਆਂ ਨੂੰ ਸਤ ਸੰਗਤ ਜੀ ਮਹਾਤਮ ਮਿਲਦਾ ਤੇ ਆਰ ਪ੍ਰਾਪਤੀ ਕਰਨ ਵਾਲੇ ਜਿਹੜੇ ਦਾਤਾਂ ਲੈਣ ਵਾਲੇ ਉਹਨਾਂ ਨੂੰ ਫਲ ਪ੍ਰਾਪਤ ਹੋਣਾ। ਵਾਹਿਗੁਰੂ ਦਾ ਜਾਪ ਕਰਨੇ ਕਰਕੇ ਸਭ ਪ੍ਰਕਾਰ ਦੀਆਂ ਦਾਤਾਂ ਔਰ ਇਸੇ ਪ੍ਰਕਾਰ ਹਰ ਪ੍ਰਕਾਰ ਦੇ ਦਾਨ ਕਰਨੇ ਦਾ ਮਹਾਤਮ ਜੀਵ ਨੂੰ ਮਿਲ ਜਾਂਦਾ ਹੈ। ਅਸੰਖ ਸੂਰ ਮੋਹ ਭਾਖਸਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਇਹ ਗੁਰਸਿੱਖੋ ਜੇ ਅਣਗਿਣਤ ਵਾਹਿਗੁਰੂ ਦੇ ਸਰੂਪ ਦਾ ਜਾਪ ਕੀਤਾ ਜਾਵੇ, ਪਰਮੇਸ਼ਰ ਦਾ ਭਜਨ ਕੀਤਾ ਜਾਵੇ ਭਾਵਨਾ ਦੇ ਨਾਲ, ਤੇ ਹਿਰਦੇ ਦੇ ਅੰਦਰ ਸੂਰਮਤਾਈ ਆ ਜਾਂਦੀ ਹੈ। ਹਿਰਦੇ ਕਰਕੇ ਜੀਵ ਹਿੰਮਤ ਵਾਲਾ ਬਣ ਜਾਂਦਾ ਹੈ, ਪ੍ਰਤੱਖ ਵੀ ਦੁਸ਼ਮਣਾਂ ਦੇ ਨਾਲ ਡਟ ਕਰਕੇ ਮੁਕਾਬਲਾ ਕਰਨ ਦੇ ਯੋਗ ਹੋ ਜਾਂਦਾ ਹੈ। ਔਰ ਇਸੇ ਪ੍ਰਕਾਰ ਜਿਹੜੇ ਸਾਧ ਸੰਗਤ ਜੀ ਵਿਕਾਰਾਂ ਨੂੰ ਵੀ ਦੁਸ਼ਮਣ ਹਨ, ਉਹਨਾਂ ਨੂੰ ਭਖਣ ਦੇ ਨਾਸ਼ ਕਰਨੇ ਦੇ ਯੋਗ ਹੋ ਜਾਂਦਾ। ਐਸਾ ਬਲ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਅਸੰਖ ਮੋਨ ਲਿਵ ਲਾਏ ਤਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਪ੍ਰਕਾਰ ਦਾ ਜਿਹੜਾ ਮੋਨ ਹੈ ਨਾ, ਮੋਨ ਧਾਰਨ ਕਰਨੇ ਦਾ ਜਿਹੜਾ ਫਲ ਹੈ ਉਹ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਕਰਨੇ ਕਰਕੇ ਸੁਦੇ ਸਿੱਧ ਹੀ ਪ੍ਰਾਪਤ ਹੋ ਜਾਂਦਾ ਹੈ। ਅਸੰਖ ਮੋਨ ਲਿਵ ਲਾਏ ਤਾਰ। ਔਰ ਪਰਮੇਸ਼ਰ ਦਾ ਜਾਪ ਕਰਨੇ ਕਰਕੇ ਇੱਕ ਰਸ ਵਾਹਿਗੁਰੂ ਦੇ ਚਰਨਾਂ ਵਿੱਚ ਬਿਰਤੀ ਲੱਗ ਜਾਂਦੀ ਹੈ, ਇੱਕ ਟੱਕ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਸੁਰਤੀ ਬਿਰਤੀ ਜੁੜ ਜਾਂਦੀ ਹੈ। ਕੁਦਰਤ ਕਵਣ ਕਹਾ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਪਰਮੇਸ਼ਰ ਦੇ ਪਿਆਰੇ ਜਾਪ ਕਰਨ ਵਾਲੇ ਜਿਹੜੇ ਜਾਪੀ ਹੈ, ਇਹ ਮਹਾਰਾਜ ਜਿਨ੍ਹਾਂ ਨੂੰ ਪਰਮੇਸ਼ਰ ਦੇ ਜਾਪ ਤੋਂ ਬਿਨਾਂ ਕੁਝ ਵੀ ਭਾਵਦਾ ਨਹੀਂ ਹੈ, ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ, ਹਜੂਰ ਨੂੰ ਬੇਨਤੀ ਕਰਦੇ ਮਹਾਰਾਜ ਉਹਨਾਂ ਦੀ ਅਵਸਥਾ ਦੇ ਬਾਬਤ, ਉਹਨਾਂ ਦੀ ਕਿੰਨੀ ਉੱਚੀ ਅਵਸਥਾ ਹੈ, ਕਿੰਨੀ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ, ਕਿੰਨਾ ਉਹਨਾਂ ਦੇ ਵਿੱਚ ਬਲ ਹੈ, ਕੋਈ ਕਥਨ ਕਰ ਸਕਦਾ ਹੈ। ਹਜੂਰ ਕਹਿੰਦੇ ਹੈ ਸਿੱਧੋ ਕੁਦਰਤ ਕਵਣ ਕਹਾ ਵਿਚਾਰ। ਕਿੰਨੀ ਉਹਨਾਂ ਨੂੰ ਪਰਮਾਤਮਾ ਨੇ ਸ਼ਕਤੀ ਬਖਸ਼ੀ ਹੈ। ਐਸੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਕੌਣ ਹੈ ਵਿਚਾਰ ਕਰਕੇ ਦੱਸੇ ਹਨ ਜਿਹੜਾ ਕਥਨ ਕਰ ਸਕਦਾ ਹੈ, ਕਦੇ ਕਥਨ ਕਰ ਹੀ ਨਹੀਂ ਸਕੀਦਾ। ਵਾਰਿਆ ਨਾ ਜਾਵਾ ਏਕ ਵਾਰ। ਬਹੁਤੀ ਤਾਂ ਕੀ ਇੱਕ ਰੋਮ ਮਾਤਰ ਵੀ ਉਹਨਾਂ ਦੀ ਸ਼ਕਤੀ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਐਸੇ ਬੰਦਗੀ ਕਰਨ ਵਾਲੇ ਜੋ ਪਰਮੇਸ਼ਰ ਦੇ ਪਿਆਰੇ ਹਨ। ਜੋ ਤੁਧ ਭਾਵੈ ਸਾਈ ਭਲੀ ਕਾਰ। ਕਿਉਂਕਿ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ, ਹਰ ਸਮੇਂ ਬੇਨਤੀਆਂ ਕਰਦੇ ਨੇ ਪਰਮਾਤਮਾ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਪਰਮੇਸ਼ਰ ਜੋ ਆਪ ਜੀ ਨੂੰ ਭਾਵਦਾ ਉਹ ਹੀ ਸਾਡੇ ਜੀਵਨ ਦੇ ਵਿੱਚ ਭਲੀ ਕਾਰ ਹੈ। ਐਵੇਂ ਹੈਂਕੜਬਾਜੀ ਦੇ ਨਾਲ ਜਾਂ ਫਿਰ ਹੱਥ ਜੋਗ ਕਰਕੇ ਉਹ ਬਾਰ-ਬਾਰ ਲੱਕੜ ਦੇ ਵਾਂਗ ਯਤਨ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਪਰਮੇਸ਼ਰ ਦੇ ਬਾਣੇ ਵਿੱਚ ਚੱਲਣ ਵਾਲੇ ਉਹ ਗੁਰਸਿੱਖ ਮਹਾਨ ਜੀਵਨ ਵਾਲੇ ਹੈ, ਜਿਨ੍ਹਾਂ ਦੇ ਘਰੋਂ ਮਾਤਰ ਵੀ ਸ਼ਕਤੀ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਦੇ ਬਾਬਤ ਹਜੂਰ ਨੇ ਫਰਮਾਨ ਕੀਤਾ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ। ਜਿਨ੍ਹਾਂ ਨੇ ਪਰਮੇਸ਼ਰ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ, ਕਦੇ ਵੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਦਿੱਤੀ। ਇਹ ਨਹੀਂ ਕਦੇ ਕਹਿੰਦੇ ਕਿ ਮਹਾਰਾਜ ਇਵੇਂ ਹੋਣਾ ਚਾਹੀਦਾ, ਮਹਾਰਾਜ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਇਹ ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਬੜਾ ਵੱਡਾ ਗੁਣ ਹੈ
ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਹੇ ਸਿੱਧੋ, ਉਹ ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ ਵਾਲੇ ਹਨ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਕਾਲ ਪੁਰਖ ਪਰਮੇਸ਼ਰ ਦੇ ਤਟਸਥੀ ਲੱਖਣਾਂ ਨੂੰ ਹਰ ਸਮੇਂ ਕਥਨ ਕਰਦੇ ਆ। ਇਹ ਪਰਮਾਤਮਾ ਆਦਿ ਕਾਲ ਦੇ ਵਿੱਚ ਵੀ ਆਪ ਜੀ ਦਾ ਸਰੂਪ ਸਲਾਮਤ ਸੀਗਾ। ਮਹਾਰਾਜ ਯੁੱਗਾਂ ਯੁੱਗਾਂ ਵਿੱਚ ਵੀ ਸਲਾਮਤ ਸੀ, ਹੁਣ ਵੀ ਸਲਾਮਤ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸਲਾਮਤ ਹੋਵੇਗਾ। ਇਹ ਆਕਾਰ ਤੋਂ ਰਹਿਤ ਨਿਰਗੁਣ ਸਰੂਪ ਦੇ ਅੰਦਰ ਪਰਮਾਤਮਾ ਆਪ ਜੀ ਦਾ ਜੁਗੋ ਜੁਗ ਅਟਲ ਰਹਿਣ ਵਾਲਾ ਪਰਮੇਸ਼ਰ ਆਪ ਜੀ ਦਾ ਸਰੂਪ ਹੈ। ਔਰ ਮਹਾਰਾਜ ਆਪ ਜੀ ਦੇ ਪਿਆਰੇ ਜਿਹੜੇ ਭਗਤ ਜਨ ਬੰਦਗੀ ਕਰਨ ਵਾਲੇ ਸਾਧੂ ਪੁਰਖ ਹੈ, ਉਹ ਵੀ ਸਦਾ ਵਾਸਤੇ ਹੀ ਰਹਿਣ ਵਾਲੇ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਹ ਪਰਮੇਸ਼ਰ ਦੇ ਪਿਆਰਿਆਂ ਦੀ ਸਾਧ ਸੰਗਤ ਜੀ ਬਾਬਤ ਕਥਨ ਕੀਤਾ ਹੈ। ਐਸਾ ਮਹਾਨ ਫਲ ਹੈ ਵਾਹਿਗੁਰੂ ਦੇ ਜਾਪ ਕਰਨੇ ਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ, ਹੇ ਗੁਰਸਿੱਖੋ, ਜੇ ਭਾਵਨਾ ਦੇ ਨਾਲ ਪਰਮੇਸ਼ਰ ਦਾ ਜਾਪ ਕੀਤਾ ਜਾਵੇ ਸਾਰੇ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹੈ। ਕੋਈ ਦੁਨੀਆ ਦਾ ਐਸਾ ਮਹਾਤਮ ਨਹੀਂ, ਕੋਈ ਐਸੀ ਦਾਤ ਨਹੀਂ ਜਿਹੜੀ ਵਾਹਿਗੁਰੂ ਦਾ ਜਾਪ ਕਰਨੇ ਕਰਕੇ ਨਾ ਪ੍ਰਾਪਤ ਹੁੰਦੀ ਹੋਵੇ। ਪਰ ਇਹ ਵੈ ਕਿ ਜੇ ਭਾਵਨਾ ਦੇ ਨਾਲ ਪਰਮੇਸ਼ਰ ਦਾ ਜਾਪ ਕਰੇ ਤਾਂ ਮਨ ਵਿੱਚ ਨਿਸ਼ਚਾ ਤੇ ਭਰੋਸਾ ਰੱਖ ਕਰਕੇ ਪਰਮੇਸ਼ਰ ਦਾ ਜਾਪ ਕਰੇ, ਪਰਮਾਤਮਾ ਹਰ ਇੱਕ ਦਾਤ ਤੋਂ ਜੀਵ ਦੀ ਝੋਲੀ ਵਿੱਚ ਪਾ ਦਿੰਦਾ ਹੈ। ਇਸ ਪ੍ਰਕਾਰ ਹਜੂਰ ਨੇ 17ਵੀਂ ਪੌੜੀ ਦੇ ਅੰਦਰ ਇਹ ਸਾਧਕੀ ਸ੍ਰਿਸ਼ਟੀ ਦੇ ਬਾਬਤ ਕਥਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜਾਪ ਦਾ ਵੀ ਇਹਦੇ ਵਿੱਚ ਮਹਾਤਮ ਦੱਸਿਆ ਹੈ। ਸਤਿਗੁਰੂ ਜੀ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।